ਤਬਦੀਲੀ ਨੂੰ ਆਪਣੇ ਧਿਆਨ ਦੇ ਵਿੱਚ ਰੱਖਿਓ, ਨੋਟ ਕਰਕੇ ਰੱਖਿਓ ਜੀ। ਅਤੇ ਆਓ ਖਬਰਾਂ ਦੇ ਉੱਤੇ ਹੁਣ ਨਜ਼ਰ ਬਣਾਉਣ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ ਕਹਿੰਦੇ ਤਾਲੀਬਾਨ ਦੇ ਨਾਲ ਪਹਿਲੀ ਵਾਰ ਮੰਚ ਸਾਂਝਾ ਕਰੇਗਾ ਭਾਰਤ, ਮਾਸਕੋ ਵਿੱਚ ਬੈਠਕ। ਦੇਖੋ ਤਾਲੀਬਾਨੀਆਂ ਦਾ ਵੀ ਪੂਰਾ ਮੁੱਲ ਪੈ ਗਿਆ ਔਰ ਪਹਿਲਾਂ ਰਸ਼ੀਆ ਵਾਲਿਆਂ ਨੇ ਸੱਦਿਆ ਸੀਗਾ। ਤੁਹਾਨੂੰ ਯਾਦ ਹੋਣਾ ਆਪਾਂ 2-2.5 ਮਹੀਨੇ ਪਹਿਲਾਂ ਵੀ ਇੱਕ ਵਾਰੀ ਇਹ ਖਬਰ ਕੀਤੀ ਸੀਗੀ ਕਿ ਕਿਆਫੇ ਲਾਏ ਜਾ ਰਿਹਾ ਕਿ ਇਹਨਾਂ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਹੋਊਗੀ। ਉਹ ਜਿਹੜੀ ਮੀਟਿੰਗ ਮੁਕਰਰ ਕੀਤੀ ਸੀਗੀ ਇਹਨਾਂ ਨੇ ਸ਼ਾਇਦ ਉਹ ਸਤੰਬਰ ਦੇ ਪਹਿਲੇ ਹਫ਼ਤੇ 'ਚ ਸੀਗੀ ਤੇ ਉਦੋਂ ਰੱਦ ਕਰ ਦਿੱਤੀ ਗਈ। ਤਾਂ ਅੱਜ ਇਹ ਫੇਰ ਮਿਲਣੀ ਹੋਣ ਜਾ ਰਹੀ ਆ ਰੂਸ ਦੇ ਵਿੱਚ, ਰਸ਼ੀਆ ਦੇ ਵਿੱਚ। ਤਾਂ ਇਹਦੇ 'ਚ ਇੱਕ ਧਿਰ ਤਾਲਿਬਾਨ ਦੀ ਵੀ ਔਰ ਭਾਰਤ ਵੀ ਅਣਅਧਿਕਾਰਤ ਤੌਰ ਤੇ ਇਹਦੇ ਵਿੱਚ ਪਾਰਟੀਸਪੇਟ ਕਰਦਾ ਪਿਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਵੀ ਕਈ ਸਕੀਮਾਂ ਜਿਹੜੀਆਂ ਉਹ ਭਾਰਤ ਦੀਆਂ ਚੱਲਦੀਆਂ ਪਈਆਂ। ਰੂਸ ਵੀ ਉੱਥੇ ਕਈ ਪੱਖਾਂ ਤੋਂ ਕੰਮ ਕਰਦਾ ਪਿਆ। ਖੈਰ ਹੋਰ ਵੀ ਕੁਛ ਦੇਸ਼ ਆ ਜਿੱਦਾਂ ਚੀਨ, ਈਰਾਨ, ਪਾਕਿਸਤਾਨ, ਅਮਰੀਕਾ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮਨਿਸਤਾਨ ਅਤੇ ਉਜ਼ਬੇਕਿਸਤਾਨ, ਇਹਨਾਂ ਨੂੰ ਵੀ ਬੁਲਾਇਆ ਗਿਆ। ਹੁਣ ਦੇਖਦੇ ਆ ਕਿ ਇਹਨਾਂ ਚੋਂ ਕਿਹੜੇ ਕਿਹੜੇ ਪ੍ਰਤੀਨਿਧੀ ਉੱਤੇ ਪਹੁੰਚਦੇ ਆ। ਉਹਦਾ ਜਿਹੜਾ ਭਾਰਤੀ ਵਿਦੇਸ਼ ਮੰਤਰਾਲਾ ਉਹਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਫਗਾਨਿਸਤਾਨ ਮੁੱਦੇ ਤੇ ਹੋਣ ਵਾਲੀ ਇਸ ਬੈਠਕ ਵਿੱਚ ਭਾਰਤ ਗੈਰ ਅਧਿਕਾਰਤ ਤੌਰ ਤੇ ਹਿੱਸਾ ਲੈ ਰਿਹਾ ਵਾ। ਤਾਂ ਇਹਦੇ 'ਚ ਇੱਕ ਤੇ ਸ਼ਾਇਦ ਪਾਕਿਸਤਾਨ ਦਾ ਜਿਹੜਾ ਸਾਬਕਾ ਹਾਈ ਕਮਿਸ਼ਨਰ ਸੀਗਾ ਇੰਡੀਆ ਵੱਲੋਂ, ਉਹ ਆ ਇੱਕ ਅਫਗਾਨਿਸਤਾਨ ਦੇ ਵਿੱਚ ਭਾਰਤੀ ਰਾਜਦੂਤ ਸੀਗੇ ਸਾਬਕਾ ਅਮਰ ਸਿਨਹਾ, ਉਹ ਪਾਰਟੀਸਪੇਟ ਕਰ ਰਹੇ ਨੇ। ਤਾਂ ਇਹ ਹੁਣ ਮੀਟਿੰਗ ਜਿਹੜੀ ਹੋਊਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਉੱਥੇ ਕਿਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੋਏ ਆ, ਕਿਸ ਤਰ੍ਹਾਂ ਦੇ ਤਬਾਦਲਾ ਖਿਆਲਾਤ ਹੋਏ ਆ। ਪਰ ਇੱਕ ਜੋ ਅੰਦਾਜ਼ਾ ਉਦੋਂ ਵੀ ਲਾਇਆ ਜਾ ਰਿਹਾ ਸੀਗਾ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ, ਤਾਂ ਉਹ ਅੰਦਾਜ਼ਾ ਅੱਜ ਵੀ ਮੇਰੇ ਮੱਦੇ ਨਜ਼ਰ ਹੈ ਕਿ ਕਿਤੇ ਨਾ ਕਿਤੇ ਰੂਸ ਭਾਰਤ ਜਿਹੜਾ ਹੈ ਉਹ ਤਾਲਿਬਾਨ ਨੂੰ ਇੱਕ ਧਿਰ ਮੰਨ ਚੁੱਕਾ, ਕਿਉਂਕਿ ਤਾਲਿਬਾਨ ਉੱਥੇ ਉਖੜਿਆ ਨਹੀਂ ਹੈ। ਉੱਥੇ ਇੱਕ ਤਰ੍ਹਾਂ ਨਾਲ 3-4 ਸਰਕਾਰਾਂ ਚੱਲਦੀਆਂ ਪਈਆਂ, ਕਿਤੇ ਥੋੜੇ ਜਿਹੇ ਹਿੱਸੇ 'ਚ ਕੋਈ ਗਰੁੱਪ ਆ, ਕਿਤੇ ਥੋੜੇ ਜਿਹੇ ਹਿੱਸੇ 'ਚ ਕੋਈ ਗਰੁੱਪ ਆ। ਪਰ ਜੇ ਪੇਂਡੂ ਇਲਾਕਿਆਂ ਦੀ ਗੱਲ ਕਰੀਏ, ਅਫਗਾਨਿਸਤਾਨ ਦੇ ਵਿੱਚ ਜਿਹੜੇ ਦਿਹਾਤ ਇਲਾਕੇ ਆ ਉਹਨਾਂ ਦੇ ਵਿੱਚ ਬਹੁਤਿਆਂ ਦੇ ਅੰਦਰ ਤਾਲਿਬਾਨ ਜਿਹੜਾ ਉਹ ਇੱਕ ਵਾਰੀ ਫਿਰ ਪਕੜ ਜਮਾ ਚੁੱਕਾ। ਤਾਂ ਇਹਨਾਂ ਨੇ ਲਗਭਗ ਇਸ ਚੀਜ਼ ਨੂੰ ਮੰਨ ਲਿਆ, ਪ੍ਰਵਾਨ ਕਰ ਲਿਆ ਕਿ ਤਾਲਿਬਾਨ ਦੇ ਨਾਲ ਹੁਣ ਗੱਲਬਾਤ ਦੀ ਘੜੀ ਹੈ ਜਿਹੜੀ ਆਪ ਹੋ ਜੀ। ਔਰ ਸ਼ਾਇਦ ਮੈਨੂੰ ਜੋ ਲੱਗਦਾ ਜ਼ਿਆਦੀ ਤੌਰ ਤੇ ਜੋ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਭਾਰਤ ਤੇ ਰਸ਼ੀਆ, ਕਿਉਂਕਿ ਰਸ਼ੀਆ ਵੀ ਵੇਖੋ ਨਾਲ ਲੱਗਦਾ, ਤਾਂ ਇਹ ਜਿਹੜੇ ਦੋ ਵੱਡੇ ਦੇਸ਼ ਆ ਇਹ ਕਿਤੇ ਨਾ ਕਿਤੇ IS ਤੋਂ ਵੀ ਕੰਮ ਰਹੇਗਾ। ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਸੀਰੀਆ ਵਾਲੇ ਪਾਸਿਓਂ ਜਦੋਂ IS ਨੂੰ ਮਾਰ ਪਈ ਤਾਂ ਉਹਨਾਂ ਨੇ ਇੱਧਰ ਨੂੰ ਆ ਕੇ ਅੱਡਾ ਜਮਾਉਣਾ ਸ਼ੁਰੂ ਕਰ ਦਿੱਤਾ ਸੀ ਔਰ ਬੜੇ ਤੀਬਰਤਾ ਦੇ ਨਾਲ ਉਹਨਾਂ ਨੇ ਹਮਲੇ ਕੀਤੇ ਅਫਗਾਨਿਸਤਾਨ 'ਚ। ਤਾਂ ਲੱਗਦਾ ਇਹੋ ਆ ਕਿ ਤਾਲਿਬਾਨ ਨੂੰ ਧਿਰ ਬਣਾਇਆ ਜਾ ਰਿਹਾ, ਕਿਉਂਕਿ ਤਾਲਿਬਾਨ ਦੇ ਨਾਲ ਵੀ ਉਹਨਾਂ ਦਾ ਮੁਕਾਬਲਾ ਕਈ ਥਾਈਂ ਚੱਲਦਾ। ਸੋ ਇਹੀ ਪਾਲਿਸੀ ਹੋ ਸਕਦੀ ਹੈ ਕਿ IS ਨੂੰ ਕਿਸੇ ਤਰੀਕੇ ਨਾਲ ਇੱਥੇ ਹੋਰ ਮਜ਼ਬੂਤ ਹੋਣ ਤੋਂ ਰੋਕਿਆ ਜਾਵੇ। ਦੇਖਦੇ ਆ ਇਹ ਨਿਕਲਦਾ ਬੜੀ ਦਿਲਚਸਪ ਤੇ ਬੜੀ ਰੋਚਕ ਮਿਲਣੀ ਹੋਣ ਜਾ ਰਹੀ ਹੈ। ਜੀ ਜੀ, ਅਮਰੀਕਾ ਨੇ ਤਾਂ ਪਹਿਲੋਂ ਹੀ ਸਿਰੇ ਤੋਂ ਇਸ ਨੂੰ ਨਕਾਰਿਆ ਹੋਇਆ ਸੀਗਾ ਵੀ ਅਸੀਂ ਇਹਨਾਂ ਦੇ ਨਾਲ ਜਿਹੜਾ ਆ ਬੈਂਚ ਜਿਹੜਾ ਸਾਂਝਾ ਨਹੀਂ ਕਰਦੇ, ਟੇਬਲ 'ਤੇ ਨਹੀਂ ਬਵਾਂਗੇ। ਸੋ ਲੈਟਸ ਸੀ ਕੀ ਬਣਦਾ। ਬਾਕੀ ਜਿੱਦਾਂ ਤੁਸੀਂ ਦੱਸਿਆ ਹੀ ਆ, ਕਹਿੰਦੇ 50% ਤੋਂ ਵੱਧ ਅਫਗਾਨਿਸਤਾਨ ਦੇ ਉੱਤੇ ਇਸ ਟਾਈਮ ਫਿਰ ਤਾਲਿਬਾਨ ਜਿਹੜਾ ਕਾਬਜ਼ ਆ ਉਹ ਹੋਇਆ ਪਿਆ ਆ ਜੀ। ਅਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਚੋਣ ਤੋਂ ਪਹਿਲਾਂ ਭਾਜਪਾ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਚੰਦਾ। ਸਭ ਤੋਂ ਵੱਡਾ ਚੰਦਾ ਮਿਲਿਆ ਤੇ ਮਿਲਿਆ ਵੀ ਬੜੇ ਮੌਕੇ ਤੇ ਆ। ਭੁੱਖੇ ਨੂੰ ਰੋਟੀ ਉਸ ਸਮੇਂ ਮਿਲ ਜਾਵੇ ਜਦੋਂ ਭੁੱਖ ਆਂਦਰਾ ਲੂੰਦੀ ਹੋਵੇ, ਤਾਂ ਉਹਦੇ ਨਾਲ ਮੇਰੇ ਖਿਆਲ ਦੇ ਨਾਲ ਚੰਗੀ ਦਾਤ ਨਹੀਂ ਹੈਗੀ ਕੋਈ ਸੰਸਾਰ ਦੇ ਵਿੱਚ। ਤਾਂ ਭਾਜਪਾਈਆਂ ਨੂੰ ਜਿਹੜਾ ਇਹ ਚੰਦਾ ਮਿਲਿਆ ਇਹ ਬਹੁਤ ਵੱਡਾ ਚੰਦਾ, ਬੜੀ ਵੱਡੀ ਰਕਮ ਹੈ। ਵੈਸੇ ਇਹਨਾਂ ਦਾ ਹੁਣ ਤੱਕ ਦਾ ਰਿਕਾਰਡ ਹੀ ਆ ਇਹ 4-5 ਸਾਲਾਂ 'ਚ ਇਹਨਾਂ ਨੇ ਇੰਨਾ ਚੰਦਾ ਹੁੰਦਿਆ ਜਿੰਨਾ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ 10-15 ਸਾਲਾਂ 'ਚ ਨਹੀਂ ਮਿਲਿਆ। ਕਿਉਂਕਿ ਸੱਤਾ ਦੇ ਵਿੱਚ ਆ ਔਰ ਜਿਹੜੇ ਲੋਕ ਸੱਤਾ ਦੇ ਵਿੱਚ ਹੁੰਦੇ ਆ, ਜੋ ਕੇਂਦਰ ਸਰਕਾਰ ਦੇ ਵਿੱਚ ਸੰਚਾਲਕ ਦੇ ਤੌਰ ਤੇ ਕੰਮ ਕਰਦੇ ਆ, ਉਹਨਾਂ ਲਈ ਚੰਦਾ ਜਿਹੜਾ ਉਹ ਜਤਾਉਣਾ ਕੋਈ ਬਹੁਤਾ ਮੁਸ਼ਕਿਲ ਕਾਰਜ ਨਹੀਂ ਹੁੰਦਾ। ਸੋ 2017-18 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਹੁਣ ਇਹ ਚੰਦਾ ਮਿਲਿਆ ਉਹ ਹੁਣ ਤੱਕ ਦਾ ਸਭ ਤੋਂ ਵੱਡਾ ਚੰਦਾ ਜੋ ਇੱਕ ਗਰੁੱਪ ਵੱਲੋਂ ਦਿੱਤਾ ਗਿਆ। ਸੋ 7 ਪ੍ਰਮੁੱਖ ਕੰਪਨੀਆਂ ਦੇ ਇੱਕ ਸਮੂਹ ਨੇ ਜਿਨ੍ਹਾਂ ਦਾ ਇੱਕ ਟਰਸਟ ਆ, ਪ੍ਰੂਡੈਂਟ ਸ਼ਾਇਦ ਉਹਨਾਂ ਦਾ ਨਾਮ ਪ੍ਰੂਡੈਂਟ ਸ਼ਾਇਦ ਉਹ ਗਰੁੱਪ ਆ, ਮੈਨੂੰ ਪੱਕਾ ਨਹੀਂ ਪ੍ਰੂਡੈਂਟ ਹੈ ਜਾਂ ਪ੍ਰੂਡੈਂਟ ਆ, ਤਾਂ ਉਹਦੇ ਵੱਲੋਂ ਇਹ ਦਿੱਤਾ ਗਿਆ। ਉਹਦੇ ਵਿੱਚ ਤਗੜੀਆਂ ਕੰਪਨੀਆਂ ਨੇ, 7 ਕੰਪਨੀਆਂ ਜਿੱਦਾਂ DLF ਆ, ਭਾਰਤੀ ਗਰੁੱਪ ਆ, ਸ਼ਰਾਫ ਗਰੁੱਪ ਆ, ਟੋਰੰਟ ਗਰੁੱਪ ਆ, DCM ਸ਼ਾਇਦ ਸ਼੍ਰੀਰਾਮ, ਕੈਡਿਲਾ ਗਰੁੱਪ ਆ, ਹਲਦੀਆ ਐਨਰਜੀ,
इस तरह के बहुत तगड़े जिहड़े बिजनेस एम्पायर आ वो शामिल है इस ट्रस्ट के विच। तां कुल 4 ट्रस्ट आ जिहड़े इस तरह समूहिक तौर पर कंपनियां वालों चंदा दिंदे आ राजसी पार्टियां। तां ये जिहड़ा चंदा दिता गया इन्हां नूं कुल मिला के सियासी पार्टियां नूं इन्हां ने 169 करोड़ का चंदा दिता और 169 करोड़ चो कला 144 करोड़ रुपया जिहड़ा वो भारतीय जनता पार्टी के खाते च है, यानी प्रूडेंट इलैक्टोरल ट्रस्ट है, मैंने पूरा नाम से आ गया, प्रूडेंट है उसका नाम। तो इन्होंने वालों जो चंदा दिता गया वो तकरीबन कह लीए कि 90% है जिहड़ा वो इस ग्रुप के जिहड़ा जरिए चंदा जाता, तो वो बहुत बड़ा हिस्सा जिहड़ा भारतीय जनता पार्टी लेके, क्योंकि मैं जिवें तुहानूं कहा कि 4 ही ग्रुप आ इस तरह कंपनियां के समूह आ जिहड़े खुले रूप दे विच पार्टियां नूं चंदा दिंदे, जिहड़ा कह लीए कि इलैक्शन लई स्पॉन्सर करदे आ, पेशावा तगड़े होकर मारो मैदान। तां इन्हां ने हुण तक दा सब तो बड़ा चंदा दिता। बाकी यही खेड आ, तुहानूं पता कॉरपोरेट ते सियासत दी इहो ही खेड आ कि कॉरपोरेट एक बारी घोड़ियां ते दा खेडदा, फिर उस तो बाद घोड़े आ जिहड़े वो 5 साल लगातार दौड़दे आ ते उन्हां नूं कमाई करके दिंदे। तां इह समां आ गया जदों दा खेडिया जांदा। तां इह एक असल दे विच लुकवी खेड है। लुकवी काहदी आ, प्रताखी आ, पर रौला है कि साडे इंडियन लोग आ जिहड़े वो इन्हां खेडां नूं देखना नहीं चाहुंदे। उन्हां नूं हिंदू मुस्लिम दा शाम राम मंदिर ये मुद्दे ज्यादा दीदे आ। तां इह खेड आ होनी आ कि RBI ते केंद्र सरकार का जिहड़ा अड़िका जो जिहड़ी टसल चलती पई आ वो भी इहो ही आ कि ये ओदी बैलेंस शीट दे विच जो रिजर्व आ ओदे विचों 3 लाख करोड़ रुपया मंग रहे हैं। 3 लाख भी नहीं कहूँगा, 3.25 लाख करोड़ रुपये की मंग करते पे सरकार वाले नहीं, भारतीय जनता पार्टी वाले मंग करते पे कि इन्ना रुपया सानू दे। तो वो कहते कि असीं ते भाई राहुल द्राविड़ वांगू खेडना, तुसीं नवजोत सिद्धू नूं अगे वध के जे लप्पे मारोगे तो फिर काम नहीं चलना। सो असल दे विच यही कहानी आ कि ये मौका जदों भारतीय जनता पार्टी उथों रिजर्व चों पैसे लैके खुले रूप दे विच स्कीमां चलाउणा चाहुंदी है जां कॉरपोरेट नूं होर रियायतां देना चाहुंदी है ताकि अगे वध के कॉरपोरेट है जिहड़ा वो इस तरह उन्हां नूं मजबूत करे तो फिर उन्हां दी वापसी है जिहड़ी संभव हो जावे। जी जी जी। अगली जी मिंटू जी गल करते कहते केंद्र कैप्टन ने केंद्र नूं करतारपुर लांघे ते पाकिस्तान नाल गल करन लई कहा। देखो इन्हां ने जिहड़ा अज पत्र लिख के मंग कीती है कि करतारपुर साहब दा लांघा जिहड़ा ਉਹਦੇ वास्ते पाकिस्तान ਦੇ ਨਾਲ ਗੱਲ ਕੀਤੀ ਜਾਵੇ ਤੇ ਜਦੋਂ ਨਵਜੋਤ ਸਿੱਧੂ ਇਹਨਾਂ ਦਾ ਗੱਲ ਕਰਦਾ ਸੀਗਾ ਉਦੋਂ ਤੇ ਇਹ ਉਲਟ ਕੇ ਪੈਂਦੇ ਸੀ, ਉਹਨੂੰ ਝਵੀਆਂ ਲੈ ਕੇ ਪੈਂਦੇ ਸੀਗੇ। ਇਹਨੇ ਜਾ ਕੇ ਉੱਥੇ ਜੱਫੀ ਪਾ ਲਈ ਆ, ਇਹ ਕਰ ਲਿਆ ਉਹ ਕਰ ਲਿਆ। ਉਹ ਕਹਿੰਦਾ ਜੀ ਜੱਫੀ ਉਹਨੇ ਆ ਕੇ ਪਾ ਲਈ ਤੇ ਹੁਣ ਮੈਂ ਉਹਦੀਆਂ ਨਾਸਾਂ ਤੇ ਕੋ ਘਸੁੰਨ ਥੋੜੀ ਮਾਰਨਾ ਹੈਗਾ। ਗੱਲ ਹੀ ਕੀਤੀ ਆ, ਗੱਲ ਕੋਈ ਵਾਫਰ ਤੇ ਕੀਤੀ ਨਹੀਂ, ਗੱਲ ਤੇ ਮੁੱਦੇ ਦੀ ਕੀਤੀ ਆ। ਤਾਂ ਹੁਣ ਉਹੀ ਗੱਲਾਂ ਜਿਹੜੀਆਂ ਇਹ ਛੇੜ ਕੇ ਬਹਿ ਗਿਆ ਗਾਂ ਕਿ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਨਾਲ ਹੁਣ ਇਲੈਕਸ਼ਨ ਆਉਂਦਾ ਪਿਆ, ਸ਼ਾਇਦ ਇਹ ਜਿਹੜਾ ਪੱਤਰ ਲਿਖਿਆ ਗਿਆ ਉਹਦੀ ਟਾਈਮਿੰਗ ਜੇ ਆਪਾਂ ਵੇਖੀਏ ਤੇ ਲੱਗਦਾ ਇਹੋ ਹੀ ਆ ਕਿ ਯਤਨ ਕੀਤਾ ਜਾ ਰਿਹਾ ਕਿ ਸਿੱਖਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਸਕੇ। ਕਿਉਂਕਿ ਤੁਸੀਂ ਅੱਜ ਦੀਆਂ ਅਖਬਾਰਾਂ ਪੜ੍ਹੀਆਂ ਹੋਣੀਆਂ ਜੋ ਪੰਜਾਬ ਤੇ ਛਪਦੀਆਂ, ਉਹਨਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਖਬਰ ਇਹ ਸੀਗੀ ਕਿ ਜੋ 550ਵਾਂ ਗੁਰਪੁਰਬ ਆ ਰਿਹਾ ਬਾਬੇ ਨਾਨਕ ਦਾ, ਤਾਂ ਉਹ ਕੇਂਦਰ ਨੇ ਮਨਾਉਣਾ ਔਰ ਪੂਰੇ ਸੰਸਾਰ ਦੇ ਵਿੱਚ ਮਨਾਉਣਾ। ਜਿੱਥੇ ਜਿੱਥੇ ਵੀ ਉਹਨਾਂ ਦੇ ਸਫਾਰਤਖਾਨੇ ਉਹਨਾਂ ਦੇ ਮਿਸ਼ਨ ਹੈ ਜਿੱਥੇ ਵੀ, ਤਾਂ ਉਹਨਾਂ ਨੇ ਇਹਨੂੰ ਇੱਕ ਬਹੁਤ ਵੱਡੇ ਪੱਧਰ ਤੇ ਵਿਆਪਕ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ। ਤਾਂ ਜਿਵੇਂ ਹੀ ਇਹ ਫੈਸਲਾ ਆਇਆ, ਕਿਉਂਕਿ ਇਹ ਪੈਸਾ ਮੰਗਦੇ ਸੀ ਕਿ ਕੇਂਦਰ ਕੋਲੋਂ ਕਿ ਸਾਨੂੰ ਇੰਨੇ 100 ਕਰੋੜ ਰੁਪਈਆ ਦਿਓ, ਕਹਿੰਦੇ ਕੱਖ ਨਹੀਂ ਹੈਗਾ। ਅਕਾਲੀਆਂ ਨੇ ਚਾਬੀ ਭਰਤੀ ਕਿ ਨਹੀਂ ਭਾਈ ਮਾਲਕਾਂ ਨਾਲ ਮਸ਼ਹੂਰੀ ਕੰਪਨੀਆਂ ਦੀ ਜ਼ਰੂਰ ਕਰਾਉਣੀ ਆ, ਤਾਂ ਉਹ ਕਹਿੰਦੇ ਕਿ ਅਸੀਂ ਆਪਣੇ ਪੱਧਰ ਤੇ ਸਾਰਾ ਕੁਛ ਕਰਾਂਗੇ। ਤਾਂ ਜਿਵੇਂ ਹੀ ਇਹ ਖਬਰ ਆਈ ਤਿਵੇਂ ਹੀ ਇਹ ਖਬਰ ਆ ਗਈ ਕਿ ਇਹਨਾਂ ਨੇ ਇੱਕ ਪੱਤਰ ਲਿਖ ਦਿੱਤਾ ਔਰ ਉਸ ਪੱਤਰਕਾਰ ਦੇ ਵਿੱਚ ਇਹਨਾਂ ਨੇ ਇਹ ਮੰਗ ਕੀਤੀ ਆ ਕਿ ਭਾਈ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਤੁਸੀਂ ਗੱਲਬਾਤ ਜਿਹੜੀ ਆ ਪਾਕਿਸਤਾਨ ਦੇ ਨਾਲ ਹੁਣ ਸ਼ੁਰੂ ਕਰੋ। ਔਰ ਉਧਰੋਂ ਕਮਾਲ ਦੀ ਗੱਲ ਹੈ ਕਿ ਵਿਦੇਸ਼ ਮੰਤਰਾਲੇ ਦਾ ਵੀ ਬਿਆਨ ਆ ਗਿਆ। ਰਵੀਸ਼ ਕੁਮਾਰ ਜਿਹੜੇ ਇਹਨਾਂ ਦੇ ਅਧਿਕਾਰਤ ਤਰਜਮਾਨ ਆ, ਉਹਨਾਂ ਨੇ ਕਿਹਾ ਕਿ ਅਧਿਕਾਰਤ ਤੌਰ ਤੇ ਸਾਨੂੰ ਕੋਈ ਪੱਤਰ ਤੇ ਨਹੀਂ ਪ੍ਰਾਪਤ ਹੋਇਆ ਪਾਕਿਸਤਾਨ ਦਾ, ਪਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਉਹ ਇੱਕ ਸ਼ਾਂਤ ਪਾਣੀਆਂ ਦੇ ਵਿੱਚ ਫਿਰ ਰਵਾਨਗੀ ਤੇ ਹੋਈ ਆ। ਹੁਣ ਦੇਖਦੇ ਆ ਕਿ ਇਹ ਹਲਚਲ ਆ ਜਿਹੜੀ ਉਹ ਅੱਗੇ ਕਿਸ ਤਰ੍ਹਾਂ ਦੀ ਲਹਿਰ ਪੈਦਾ ਕਰੇਗੀ, ਲਹਿਰ ਪੈਦਾ ਹੋਏਗੀ ਜਾਂ ਲਹਿਰ ਦੇ ਵਿੱਚ ਫਿਰ ਉਹ ਲਹਿਰ ਛੋਟੀ ਜਿਹੀ ਉੱਠ ਕੇ ਛਲ ਬਣ ਕੇ ਫਿਰ ਖਤਮ ਹੋ ਜਾਊਗੀ, ਦੇਖਣਾ ਹੋਊਗਾ। ਪਰ ਮੇਰੇ ਖਿਆਲ ਦੇ ਨਾਲ ਲਾਂਘਾ ਲੂੰਘਾ ਛੱਡ ਕੇ ਹੁਣ ਜੇ ਗੱਲ ਚਲਾਉਣੀ ਆ, ਜੇ ਕਪਤਾਨ ਸਾਹਿਬ ਨੂੰ ਇਹ ਜ਼ਰੂਰਤ ਮਹਿਸੂਸ ਹੋ ਹੀ ਗਈ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਮਸਲਾ ਉੱਥੇ ਆ ਕੇ ਨਿਬੇੜਨਾ ਚਾਹੀਦਾ
ਕਿ ਅੱਗੇ ਸੰਵਿਧਾਨਕ ਰੋਕ ਟੋਕ ਹੈਗੀ ਸੀ, ਹੁਣ ਤੇ ਉਹ ਵੀ ਸੋਧ ਹੋ ਗਈ ਆ। ਜਿਵੇਂ ਬੰਗਲਾਦੇਸ਼ ਦੇ ਨਾਲ ਇਹਨਾਂ ਨੇ ਕੀਤਾ ਕਿ ਆਪਣਾ ਏਰੀਆ ਦਿੱਤਾ, ਥੋੜਾ ਜਿਹਾ ਉਹਨਾਂ ਦਾ ਏਰੀਆ ਲਿਆ ਜਿੱਥੇ ਜਿੱਥੇ ਸੂਤ ਵਹਿੰਦਾ ਸੀਗਾ, ਤਾਂ ਇੱਕ ਵਟਾਂਦਰਾ ਕਰ ਲੈਣਾ ਚਾਹੀਦਾ। ਜਿਵੇਂ ਆਪਾਂ ਪਿੰਡਾਂ 'ਚ ਜ਼ਮੀਨ ਦਾ ਵਟਾਂਦਰਾ, ਮੰਨ ਲਓ ਲਾਂਘਾ ਮਿਲ ਜਾਂਦਾ, ਫੇਰ ਇਹਨਾਂ ਦੇ ਵਿੱਚ ਸਟ੍ਰੈਸ ਵੱਧ ਜਾਂਦੀ ਆ, 4 ਦਿਨਾਂ ਨੂੰ ਫੇਰ ਇਹਨਾਂ ਦੀ ਜਿਹੜੀ ਕਸ਼ੀਦਗੀ ਆ ਉਹ ਇਸ ਤਰ੍ਹਾਂ ਹੋ ਜਾਏ ਕਿ ਫੇਰ ਤੋਂ 5 ਬੀੜੀਆਂ ਜਾਣ, ਤੋ ਜਿਹੜੇ ਉੱਧਰ ਗਏ ਹੁਣ ਉੱਧਰ ਫਸ ਜਾਣ, ਜਿਹੜੇ ਇੱਧਰ ਬੈਠੇ ਇੱਧਰ ਫਸ ਜਾਣ। ਤਾਂ ਏਦਾਂ ਦੀ ਨੌਬਤ ਜਿਹੜੀ ਆ ਉਹ ਸਦਾ ਲਈ ਨਿਬੇੜਨ ਵਾਸਤੇ ਮੇਰੇ ਖਿਆਲ ਦੇ ਨਾਲ ਇਸ ਨੁਕਤੇ ਤੇ ਆਉਣਾ ਚਾਹੀਦਾ ਕਿ ਪਾਕਿਸਤਾਨ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ ਕਿ ਜਿੰਨਾ ਰਕਬਾ ਬਣਦਾ ਉਹਨਾਂ ਰਕਬਾ ਭਾਈ ਤੁਸੀਂ ਲੈ ਲਓ। ਸੋ ਇਹ ਸੰਵਿਧਾਨਕ ਰੋਕ ਟੋਕ ਜਿਹੜੀ ਉਹ ਹੈ ਨਹੀਂ ਗੀ, ਕਿਉਂਕਿ ਇਹਨਾਂ ਨੇ ਸੰਵਿਧਾਨਕ ਸੋਧ ਕਰ ਦਿੱਤੀ। ਤਾਂ ਮੇਰੇ ਖਿਆਲ ਦੇ ਨਾਲ ਇਸ ਨੁਕਤੇ ਤੇ ਪੰਜਾਬੀ ਲੀਡਰਾਂ ਨੂੰ ਜਾਂ ਸਿੱਖ ਲੀਡਰਾਂ ਨੂੰ ਸੋਚਣਾ ਚਾਹੀਦਾ। ਇਹ ਸਭ ਤੋਂ ਵਧੀਆ ਨੁਕਤਾ ਹੈ ਮੇਰੇ ਹਿਸਾਬ ਨਾਲ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਘੁਬਾਇਆ ਨੇ ਖੋਲਿਆ ਸੁਖਬੀਰ ਖਿਲਾਫ ਮੋਰਚਾ, ਅਕਾਲੀਆਂ ਨੇ ਕਿਹਾ ਅਸਤੀਫਾ ਕਿਉਂ ਨਹੀਂ ਦੇ ਦਿੰਦਾ? ਘੁਬਾਇਆ ਨੂੰ ਕਦੇ ਘਬਰਾਇਆ ਕਹਿੰਦੇ ਸੀਗੇ, ਪਤਾ ਹੀ ਆ ਤੁਹਾਨੂੰ, ਇੱਕ ਫਿਲਮ ਜੀ ਆ ਗਈ ਸੀ ਕਿ ਉਹਦਾ ਬੜਾ ਰੌਲਾ ਪਿਆ। ਉਸ ਤੋਂ ਬਾਅਦ ਕਹਿੰਦੇ ਸੀਗੇ ਕਿ ਘੁਬਾਇਆ ਅੱਜ ਕੱਲ੍ਹ ਘਬਰਾਇਆ ਹੋ ਗਿਆ, ਪਰ ਉਹਨੇ ਵੀ ਹੁਣ ਮੌਕਾ ਪਾਇਆ, ਵੇਖ ਲਿਆ ਕਿ ਹੁਣ ਮੌਕਾ ਆਇਆ ਤੇ ਜਿਹੜਾ ਘਬਰਾਇਆ ਉਹ ਹੁਣ ਇੱਕ ਵਾਰੀ ਥੋੜਾ ਜਿਹਾ ਆ ਜਾਵੇ ਜੋਸ਼ ਦੇ ਵਿੱਚ। ਸੋ ਮੌਕਾ ਦੇਖ ਕੇ, ਮੌਕਾ ਤਾੜ ਕੇ ਸ਼ੇਰ ਸਿੰਘ ਘੁਬਾਇਆ ਜਿਹੜਾ ਉਹ ਵੀ ਸ਼ੇਰ ਦੇ ਵਾਂਗੂ ਦੌੜ ਲੱਗ ਪਿਆ। ਤੇ ਉਹਨੇ ਅੱਜ ਕਾਫੀ ਤਿੱਖੇ ਨਿਸ਼ਾਨੇ ਇਹਨਾਂ ਤੇ ਦੱਸੇ, ਔਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਜੀ ਦੀ ਕਿ ਸਾੜ ਸਤੀ ਚੱਲਦੀ ਆ ਸਿਆਸਤ ਦੇ ਵਿੱਚ, ਹਰ ਇੱਕ ਬੰਦਾ ਸੁਖਬੀਰ ਸਿੰਘ ਬਾਦਲ ਨੂੰ ਘੇਰ ਲੈਂਦਾ। ਸ਼ੇਰ ਸਿੰਘ ਘੁਬਾਇਆ ਨੇ ਵੀ ਇਹਨੂੰ ਹੀ ਘੇਰਿਆ, ਕਹਿੰਦਾ ਕਿ ਇਸ ਬੰਦੇ ਦੀ ਪ੍ਰਧਾਨਗੀ ਹੇਠ ਮੈਂ ਕਿ ਮੇਰੇ ਟੱਬਰ ਦਾ ਕੋਈ ਇਲੈਕਸ਼ਨ ਨਹੀਂ ਲੜੂਗਾ, ਮੈਂ ਇੱਥੋਂ ਤੱਕ ਕਿ ਬਲਾਕ ਸੰਮਤੀ ਦਾ ਇਲੈਕਸ਼ਨ ਵੀ ਨਹੀਂ ਲੜੂਗਾ। ਕਹਿੰਦੇ ਕਿ ਬੰਦਾ ਕੋਈ 70 ਸਾਲ ਦੇ ਬਾਬੇ ਬਜ਼ੁਰਗ ਜਿਹੜੇ ਉਹਨਾਂ ਤੋਂ ਵੀ ਪੈਰੀ ਹੱਥ ਲਵਾਉਂਦਾ। ਇੱਕ ਸ਼ੇਰ ਸਿੰਘ ਘੁਬਾਇਆ ਨੇ ਹੋਰ ਬਹੁਤ ਵੱਡਾ ਖੁਲਾਸਾ ਕੀਤਾ, ਉਹ ਕਹਿੰਦਾ ਕਿ ਲੰਬੀ ਤੇ ਜਲਾਲਾਬਾਦ ਇਹਨਾਂ ਦੋਵਾਂ ਸੀਟਾਂ ਦੇ ਉੱਤੇ ਅਭੀ ਸੈਟਿੰਗ ਸੀ। ਸੈਟਿੰਗ ਤੋਂ ਭਾਵ ਕਿ ਮਤਲਬ ਕਾਂਗਰਸ ਤੇ ਅਕਾਲੀ ਦਲ ਇੱਥੇ ਮਿਲ ਕੇ ਇਲੈਕਸ਼ਨ ਲੜ ਰਿਹਾ। ਜਲਾਲਾਬਾਦ ਬਾਰੇ ਤੇ ਉਹਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਹ ਸੀਟ ਹਰਦਾ ਸੀਗਾ ਭਗਵੰਤ ਮਾਨ ਤੋਂ, ਤਾਂ ਐਨ ਮੌਕੇ ਤੇ ਕਾਂਗਰਸ ਨੇ ਫਿਰ ਇੱਕ ਬੰਦਾ ਜਿਹੜਾ ਉੱਥੇ ਲਿਆ ਕੇ ਆਪਣਾ ਖੜਾ ਕੀਤਾ। ਉਹ ਬੰਦਾ ਕੌਣ ਸੀ? ਰਵਨੀਤ ਬਿੱਟੂ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ, ਯਾਨੀ ਕੁੱਲ ਮਿਲਾ ਕੇ ਇੱਕ ਹੋਰ ਬਾਗੀ ਸੋਰਿਆ ਜਿਹੜਾ, ਵੈਸੇ ਤੇ ਸ਼ੇਰ ਸਿੰਘ ਘੁਬਾਇਆ ਪਹਿਲਾਂ ਹੀ ਬਾਗੀ, ਉਹਦਾ ਮੁੰਡਾ ਜਿਹੜਾ ਕਾਂਗਰਸ ਤੋਂ ਬਣ ਗਿਆ, ਹਾਲਾਂਕਿ ਉਹ ਕਾਂਗਰਸ ਦੇ ਨਾਲ ਵੀ ਅੱਜ ਕੱਲ੍ਹ ਥੋੜਾ ਜਿਹਾ ਫਿੱਕਾ ਹੀ ਰਹਿੰਦਾ, ਤਾਂ ਉਹ ਬੰਦਾ ਜਿਹੜਾ ਕਿ ਪਹਿਲਾਂ ਥੋੜੇ ਜਿਹੇ ਬਾਗੀ ਸੁਰ ਰੱਖਦਾ ਸੀ, ਥੋੜੇ ਜਿਹੇ ਬਾਗੀ ਤੇਵਰ ਰੱਖਦਾ ਸੀਗਾ, ਉਹਨੇ ਵੀ ਆਪਣੀ ਤੋਪ ਦਾ ਹੁਣ ਮੂੰਹ ਆ ਜਿਹੜਾ ਉਹ ਸੁਖਬੀਰ ਬਾਦਲ ਵੱਲ ਸਿੱਧਾ ਕਰ ਦਿੱਤਾ। ਕਹਿਣ ਦਾ ਮਤਲਬ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਸੁਖਬੀਰ ਬਾਦਲ ਦੇ ਪੇਸ਼ ਹੋ ਆਉਣਗੀਆਂ। ਹਾਲਾਂਕਿ ਸੁਖਬੀਰ ਬਾਦਲ ਮੌਕਾ ਭਾਂਪ ਕੇ ਹੁਣ ਅੱਜ ਕੱਲ੍ਹ ਸ਼ਾਂਤ ਹੋ ਗਿਆ, ਕਿਉਂਕਿ ਅੱਗੇ ਦੂਜੇ ਦਿਨ ਪ੍ਰੈਸ ਕਾਨਫਰੰਸ ਜਿੱਦਣ ਦਾ ਇਹਨਾਂ ਦਾ ਆਪਣੇ ਘਰ ਦੇ ਵਿੱਚ ਖੱਖੜ ਖਈਆ ਪਿਆ, ਉਦੋਂ ਦਾ ਪ੍ਰੈਸ ਕਾਨਫਰੰਸ ਕਰਦਾ ਹੀ ਨਹੀਂ। ਇੱਕ ਦਿਨ ਜੇ ਆਇਆ ਵੀ ਆ ਤੇ ਬੋਲਣ ਲੱਗਾ ਸੀ, ਚੁੱਪ ਕਰਾ ਦਿੱਤਾ ਗਿਆ। ਦੂਜੇ ਦਿਨ ਫੇਰ ਪ੍ਰੈਸ ਕਾਨਫਰੰਸ ਇੱਕ ਦਿਨ ਸੱਦੀ ਸੀਗੀ ਇਹਨਾਂ ਨੇ, ਤੇ ਉਸ ਤੋਂ ਪ੍ਰੈਸ ਕਾਨਫਰੰਸ ਕਰਦੇ ਕਰਦੇ ਭੱਜ ਵਗੇ, ਕਹਿੰਦੇ ਜੀ ਘਰਾਓ ਕਰਨਾ। ਤੇ ਉਹਦੇ ਬਾਰੇ ਵੀ ਦੱਸਿਆ ਗਿਆ ਸੀਗਾ ਕਿ ਸ਼ਾਇਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਵਾਲ ਬੜੇ ਤਿੱਖੇ ਹੋਣਗੇ, ਤਾਂ ਇਹਨਾਂ ਨੇ ਨਾਲ ਦੀ ਨਾਲ ਪੈਂਤੜਾ ਬਦਲਿਆ ਕਿ ਨਾਲੇ ਚਲੋ ਪੱਤਰਕਾਰ ਆਏ ਖਬਰ। ਸੋ ਇਹੋ ਜਿਹੇ ਹਾਲਾਤ ਬਣੇ ਪਿਆ। ਤਾਂ ਦੂਸਰੇ ਪਾਸੇ ਇਹਦੇ ਤੇ ਪ੍ਰਤੀਕਰਮ ਦਿੱਤਾ ਅਕਾਲੀ ਦਲ ਨੇ। ਦਲਜੀਤ ਸਿੰਘ ਚੀਮਾ ਜੀ ਬੋਲੇ, ਜਿਹੜੇ ਅਕਸਰ ਬੋਲਦੇ ਹੁੰਦੇ ਆ, ਤਾਂ ਉਹ ਕਹਿੰਦੇ ਆ ਕਿ ਜੇ ਅਕਾਲੀ ਦਲ ਜਾਂ ਉਹਨਾਂ ਨੂੰ ਪ੍ਰਧਾਨ ਤੋਂ ਇੰਨੀ ਸਮੱਸਿਆ ਤੇ ਫਿਰ ਉਹ ਅਸਤੀਫਾ ਕਿਉਂ ਨਹੀਂ ਦੇ ਦਿੰਦੇ। ਸਵਾਲ ਉਹਨਾਂ ਤੇ ਵੀ ਖੜਾ ਹੋਣ ਡਿਆ ਚੀਮੇ ਹੋਰਾਂ ਤੇ, ਕਹਿੰਦੇ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਇਹ ਬੰਦੇ ਆ ਜਿਹੜੇ ਉਹ ਤੁਹਾਡੇ ਤੋਂ ਬਾਗੀ ਹੋ ਚੁੱਕੇ ਆ, ਜਾਂ ਫਿਰ ਨੈਤਿਕਤਾ ਦੇ ਲਿਹਾਜ਼ ਨਾਲ ਜੋ ਫਿਲਮ ਵਾਲਾ ਵਿਵਾਦਤ ਮੁੱਦਾ ਉੱਠਿਆ ਸੀਗਾ, ਤਾਂ ਕਿ ਤੁਸੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਤੁਸੀਂ ਕਰਕੇ ਦਿਖਾਉਂਦੇ। ਔਰ ਸ਼ੇਰ ਸਿੰਘ ਘੁਬਾਇਆ ਨੇ ਤੇ ਚੁਣੌਤੀ ਦਿੱਤੀ, ਉਹ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ, ਉਹ ਜਿਵੇਂ ਗਾਣਾ ਨਾ ਸੁਖਵਿੰਦਰ ਸੁਖੀ ਦਾ ਕਿ ਜੇ ਸਾਨੂੰ ਛੱਡ ਸਕਦੀ ਆ ਤਾਂ ਛੱਡ ਕੇ ਵੇਖ ਲਾ, ਉਹ ਕਹਿੰਦਾ ਕਿ ਜੇ ਸਾਨੂੰ ਕੱਢ ਸਕਦਾ ਤਾਂ ਕੱਢ ਕੇ ਵੇਖ ਲਾ। ਸੁਖਬੀਰ ਬਾਦਲ ਨੂੰ ਸਿੱਧੇ ਤੌਰ ਤੇ ਕਿਹਾ ਕਿ ਜੇ ਪਾਰਟੀ ਚੋਂ ਕੱਢ ਸਕਦਾ ਤਾਂ ਕੱਢ ਲਵੇ, ਕੋਈ ਗੱਲ ਨਹੀਂ ਹੈ, ਮਨ ਦੀ ਪੁਗਾ ਲਵੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਖ ਇਤਿਹਾਸ ਨਾਲ ਛੇੜਛਾੜ ਮਾਮਲੇ ਤੇ SGPC ਨੇ ਚੁੱਕਿਆ ਵੱਡਾ ਕਦਮ। ਦੇਖੋ, ਇਹਨਾਂ ਨੇ ਅੱਜ ਇੱਕ ਮੀਟਿੰਗ ਕੀਤੀ ਸੀਗੀ, ਉਹਦੇ ਵਿੱਚ ਇਹਨਾਂ ਨੇ ਇੱਕ ਤੇ ਆਪਣਾ ਜਿਹੜਾ ਕੋਈ ਇਤਿਹਾਸਕਾਰ ਆ, ਜਿਹੜਾ ਇਤਿਹਾਸ ਬੋਰਡ ਇਹਨਾਂ ਦਾ ਆਪਣਾ, ਤੁਹਾਨੂੰ ਪਤਾ ਹੀ ਆ, ਸਿੱਖ ਇਤਿਹਾਸ ਨਾਲ ਵੱਖ ਜਿਹੜੇ ਕਾਰਜ ਜਿਹੜੇ ਚੱਲਦੇ ਆ, ਤਾਂ ਉਹ ਜਿਹੜਾ ਬੰਦਾ ਸੀਗਾ ਉਹਨੂੰ ਲਾ ਦਿੱਤਾ ਉਹਦੇ ਤੋਂ। ਇੱਕ ਤੇ ਫੈਸਲਾ ਇਹਨਾਂ ਨੇ ਇਹ ਲਿਆ ਵਾ। ਦੂਸਰਾ, ਨਖੇਦੀ ਨੁਕਤਾਚੀਨੀ ਜਿਹੜੀ ਆ ਉਹ ਇਸ ਸਰਕਾਰ ਦੀ ਇਸ ਇਤਿਹਾਸਿਕ
ਪੁਸਤਕ ਤੇ ਕੀਤੀ ਹੈ ਜਿਹੜੀ ਵਿਵਾਦਤ ਹੋ ਗਈ ਹੈ। ਤਾਂ ਇਹਨਾਂ ਨੇ ਇੱਕ 13 ਤਰੀਕ ਵੀ ਮਿੱਥੀ ਆ, ਕਹਿੰਦੇ ਆ ਕਿ ਉਸ ਤੋਂ ਬਾਅਦ ਫਿਰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਜਾਂ ਕਹਿ ਲਈਏ ਕਿ ਸਖਤ ਐਕਸ਼ਨ ਕੀਤਾ ਜਾਊਗਾ ਸਰਕਾਰ ਦੇ ਖਿਲਾਫ। ਮੰਗਾਂ ਉਹੀ ਆ। ਤਾਂ ਜਿਵੇਂ ਆਪਾਂ ਸੋਚ ਕੇ ਚੱਲਦੇ ਸੀਗੇ ਜਾਂ ਜਿੱਦਾਂ ਆਪਾਂ ਦੇਖ ਕੇ ਚੱਲਦੇ ਪਏ ਸੀਗੇ ਕਿ ਜਿਵੇਂ ਹੀ ਸੁਖਬੀਰ ਬਾਦਲ 84 ਕਤਲਾਮ ਤੇ ਜਾ ਕੇ ਧਰਨਾ ਲਾਉਂਦਾ, ਪ੍ਰੋਟੈਸਟ ਕਰਦਾ, ਜਾਂ ਫਿਰ ਇੱਥੇ ਆ ਕੇ ਚੰਡੀਗੜ੍ਹ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਧਰਨਾ ਲਾਉਂਦੇ ਆ, ਪ੍ਰੋਟੈਸਟ ਕਰਦੇ ਆ, ਤਾਂ ਤਿਵੇਂ ਹੀ ਲੋਕ ਜਿਹੜੇ ਆ ਉਹ ਇਸ ਮੁੱਦੇ ਤੇ ਆਉਣ ਦੀ ਥਾਂ ਤੇ ਉਹ ਸੁਖਬੀਰ ਬਾਦਲ ਨੂੰ ਘੇਰ ਲੈਂਦੇ ਕਿ ਤੂੰ ਕੀ ਕੀਤਾ, ਫਲਾਂ ਕੀ ਕੀਤਾ, ਟਮਕਾ ਕੀ ਕੀਤਾ। ਤਾਂ ਜਿਵੇਂ ਪੈਰ ਗਾਹ ਪੁੱਟਦਾ ਸੁਖਬੀਰ ਸਿੰਘ ਬਾਦਲ, ਤਿਵੇਂ ਲੋਕ ਹੈ ਜਿਹੜੇ ਵਿਰੋਧਤਾ ਕਰਦੇ ਆ। ਸ਼ਾਇਦ ਮੌਕੇ ਦੀ ਇਹੋ ਹੀ ਨਜ਼ਾਕਤ ਸੀਗੀ ਕਿ ਸੁਖਬੀਰ ਸਿੰਘ ਬਾਦਲ ਇਸ ਮੁੱਦੇ ਨੂੰ ਛੱਡ ਨਹੀਂ ਸੀ ਸਕਦੇ, ਕਿਉਂਕਿ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਮਾਫੀ ਨਹੀਂ ਮੰਗ ਲੈਂਦਾ, ਪਰਚਾ ਦਰਜ ਨਹੀਂ ਹੁੰਦਾ ਇਸ ਮਾਮਲੇ ਦੇ ਵਿੱਚ, ਅਸੀਂ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ। ਤਾਂ ਹੋਇਆ ਕੱਖ ਵੀ ਨਹੀਂ। ਉਸ ਧਰਨੇ ਦਾ ਵੀ ਕੋਈ ਬਹੁਤਾ ਵਧੀਆ ਰਿਸਪੌਂਸ ਨਹੀਂ ਮਿਲਿਆ ਅੰਮ੍ਰਿਤਸਰ ਦੇ ਵਿੱਚ। ਠੀਕ ਹੈ, ਇਹਨਾਂ ਦਾ ਇਕੱਠ ਹੈਗਾ ਸੀਗਾ, ਪਰ ਜਿਹੜਾ ਲੋਕ ਇੱਕ ਤਰ੍ਹਾਂ ਨਾਲ ਕਹੀਏ ਕਿ ਲੋਕ ਰੋਹ ਹੁੰਦਾ ਕਿਸੇ ਮੁੱਦੇ ਤੇ, ਉਹ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਉਮੜਿਆ। ਤਾਂ ਉਸ ਪੱਖੋਂ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਆਉਣਾ ਪਾਉਣਾ ਸੀਗਾ ਕੰਮ। ਤਾਂ ਇਹ ਕਿਉਂਕਿ ਇਹਨਾਂ ਦੀ ਜ਼ੁਬਾਨ ਸੀਗੀ, ਇਹਨਾਂ ਦਾ ਐਲਾਨ ਸੀਗਾ ਕਿ ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਣਾ ਜਦੋਂ ਤੱਕ ਸਰਕਾਰ ਜਿਹੜੀ ਆ ਸਾਡੀਆਂ ਮੰਗਾਂ ਨਹੀਂ ਮੰਨਦੀ। ਤਾਂ ਫਿਰ ਇਹ ਸਿੱਧੇ ਤੌਰ ਤੇ ਨਹੀਂ ਸੀ ਹਟ ਸਕਦੇ ਪਿੱਛੇ। ਤਾਂ ਇਹਨਾਂ ਨੇ ਆਪ ਕਦਮ ਪਿੱਛੇ ਜਾ ਕੇ ਹੁਣ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿੱਧੇ ਤੌਰ ਤੇ ਅੱਗੇ ਲਾ ਦਿੱਤਾ, ਜਾਂ ਕਹੀਏ ਕਿ SGPC ਆ ਜਿਹੜੀ ਉਹਨੂੰ ਮੈਦਾਨ 'ਚ ਉਤਾਰ ਦਿੱਤਾ। ਤਾਂ ਹੁਣ ਜਿਹੜੀ ਇਤਿਹਾਸ ਦੀ ਵਿਵਾਦਤ ਪੁਸਤਕ ਆ ਉਸ ਮੁੱਦੇ ਨੂੰ ਲੈ ਕੇ SGPC ਮੈਦਾਨੇ ਜੰਗ 'ਚ ਆਊਗੀ। ਮਤਾ ਪਾਉਣ ਦਾ ਵੀ ਸਮਾਚਾਰ ਮਿਲਦਾ ਪਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਤਾ ਵੀ ਪਾਇਆ ਜਾ ਸਕਦਾ ਇਸ ਮੁੱਦੇ ਤੇ। ਹਾਲਾਂਕਿ ਤਫਸੀਲ ਨਹੀਂ ਹੈ ਮੇਰੇ ਕੋਲ ਇਸ ਮੀਟਿੰਗ ਦੀ ਪੂਰੀ, ਸ਼ਾਇਦ ਮਤਾ ਪਾ ਵੀ ਦਿੱਤਾ ਗਿਆ ਹੋਵੇ, ਕਿਉਂਕਿ ਬਹੁਤ ਵੱਡੀ ਗੱਲ ਨਹੀਂ, ਇਹਨਾਂ ਦੇ ਕੋਲ ਬਹੁਤ ਸੰਮਤੀ ਹੈਗੀ ਆ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਅੱਗੇ ਲੌਂਗੋਵਾਲ ਸਾਹਿਬ ਕੀ ਕਰਦੇ ਆ, ਕਿ ਸਿਰਫ ਫਾਰਮੈਲਿਟੀ ਜਾਂ ਖਾਨਾ ਪੂਰਤੀ ਹੋਏਗੀ, ਜਾਂ ਇਸ ਤੋਂ ਇਲਾਵਾ ਕੋਈ ਫਿਰ ਜ਼ਮੀਨੀ ਪੱਧਰ ਤੇ ਨਵਾਂ ਪ੍ਰੋਗਰਾਮ ਉਹ ਲਿਖ ਕੇ ਇਹ ਸੰਘਰਸ਼ ਵਿੱਢਣਗੇ। ਪਰ ਗੋਬਿੰਦ ਸਿੰਘ ਲੌਂਗੋਵਾਲ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ। ਸਵਾਲ ਇਸ ਗੱਲੋਂ ਉੱਠਣੇ ਸ਼ੁਰੂ ਹੋ ਗਏ ਆ ਕਿ 1999 'ਚ ਇਹਨਾਂ ਨੇ 300 ਪੁਸਤਕਾਂ ਛਾਪੀਆਂ ਸੀਗੀਆਂ SGPC ਵਾਲਿਆਂ ਨੇ। ਤਾਂ ਉਹਦੇ ਵਿੱਚ ਕੁਝ ਪੁਸਤਕਾਂ ਇਹੋ ਜਿਹੀਆਂ ਜਿਨ੍ਹਾਂ 'ਚ ਗੁਰੂ ਸਾਹਿਬਾਨ ਪ੍ਰਤੀ ਬਹੁਤ ਵੱਡੀ ਸ਼ਬਦਾਵਲੀ ਵਰਤੀ ਗਈ, ਅਪਸ਼ਬਦ ਕਹੇ ਗਏ ਜੀ। ਤਾਂ ਉਸ ਮੁੱਦੇ ਤੇ ਲੋਕ ਜਦੋਂ ਇਹਨਾਂ ਨੂੰ ਲਾਈਵ ਚੱਲਦੇ 'ਚ ਸਵਾਲ ਕਰਦੇ ਆ ਜਾਂ ਵੈਸੇ ਸਵਾਲ ਪੁੱਛਦੇ ਆ, ਉਦੋਂ ਇਹ ਟਾਲਾ ਵੱਟ ਜਾਂਦੇ ਆ। ਮਤਲਬ ਕਿ ਉਸ ਮੁੱਦੇ ਤੇ ਦੰਦ ਤੋਂ ਦੰਦ ਹੀ ਨਹੀਂ ਚੁੱਕਦੇ ਕਿ ਕੀ ਉਹ ਗੁਰੂ ਸਾਹਿਬਾਨ ਦਾ ਨਿਰਾਦਰ ਨਹੀਂ ਸੀਗਾ। ਇਹ ਨਿਰਾਦਰ ਆ ਜੋ ਤੁਸੀਂ ਮੰਨਦੇ ਹੋ ਕਿ ਸਿੱਖ ਨੂੰ, ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ, ਸਿੱਖਾਂ ਦੇ ਹਿਰਦਿਆਂ ਨੂੰ ਵਿਰੁੰਦਰਿਆ ਗਿਆ। ਤਾਂ ਕੀ ਉਹ ਜਿਹੜਾ ਤੋੜਾ ਮਰੋੜਾ ਸੀ ਇਤਿਹਾਸ ਨੂੰ ਦਿੱਤਾ ਗਿਆ, ਤਾਂ ਉਹ ਤੁਸੀਂ ਨਹੀਂ ਸਮਝਦੇ ਕਿ ਗੁਰੂ ਸਾਹਿਬਾਨ ਦਾ ਨਿਰਾਦਰ ਸੀ? ਤਾਂ ਉਸ ਮੁੱਦੇ ਤੇ ਚੁੱਪ ਕਰ ਜਾਂਦੇ ਆ। ਤਾਂ ਕਹਿਣ ਦਾ ਭਾਵ ਇਹੋ ਹੀ ਆ ਕਿ ਮੁੱਦਾ ਮਹੱਤਵਪੂਰਨ ਹੈ। ਦੇਖੋ, ਮੁੱਦਾ ਘੱਟ ਮਹੱਤਵਪੂਰਨ ਨਹੀਂ ਹੈ, ਕਿਉਂਕਿ ਜਦੋਂ ਅਪ੍ਰੈਲ ਮਈ 'ਚ ਏਦਾਂ ਦਾ ਰੌਲਾ ਪਿਆ ਸੀਗਾ ਤਾਂ ਲੋਕ ਬਹੁਤ ਵੱਡੀ ਤਾਦਾਦ ਦੇ ਵਿੱਚ ਸਰਕਾਰ ਦੇ ਉਲਟ ਖਲੋ ਗਏ ਸੀਗੇ। ਪਰ ਹੁਣ ਮੁਸ਼ਕਲ ਕਿੱਥੇ ਅਕਾਲੀਆਂ ਦੀ ਕਿ ਮੁੱਦਾ ਇਹ ਸਹੀ ਚੁੱਕ ਲੈਂਦੇ ਆ, ਮੁੱਦਾ ਗਲਤ ਨਹੀਂ ਹੈ, ਪਰ ਉਸ ਮੁੱਦੇ ਦੀ ਅਹਿਮੀਅਤ ਹੀ ਮਰ ਜਾਂਦੀ ਆ ਜਿਹੜੇ ਮੁੱਦੇ ਨੂੰ ਚੁੱਕਦੇ, ਕਿਉਂਕਿ ਲੋਕ ਉਸ ਮੁੱਦੇ ਤੋਂ ਪਾਸੇ ਹੋ ਜਾਂਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਾਬਕਾ ਅਕਾਲੀ ਵਿਧਾਇਕ ਵੱਲੋਂ ਬਿਆਨ ਦਰਜ ਕਰਵਾਏ ਗਏ। ਦੇਖੋ, ਇਹ SIT ਹੈ ਜਿਹੜੀ ਜਾਂਚ ਪੜਤਾਲ ਕਰਦੀ ਪਈ ਉਸ ਮਾਮਲੇ ਦੇ ਵਿੱਚ। ਮਨਤਾਰ ਸਿੰਘ ਬਰਾੜ ਜਿਹੜੇ ਕਿ ਉਸ ਸਮੇਂ ਦੇ ਵਿਧਾਇਕ ਸੀਗੇ, ਜਾਨੀ ਸਾਬਕਾ ਵਿਧਾਇਕ ਸੀ ਅਕਾਲੀ ਦਲ ਦੇ, ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਹੁਤ ਨਜ਼ਦੀਕੀ ਸੀਗੇ। ਤਾਂ ਤੁਹਾਨੂੰ ਸ਼ਾਇਦ ਖਬਰਾਂ ਦੇ ਵਿੱਚ ਇਹ ਨਾਂ ਵੀ ਸੁਣਨ ਨੂੰ ਵਾਰ-ਵਾਰ ਮਿਲਿਆ ਹੋਊਗਾ ਤੇ ਇਹ ਅਸਲ ਦੇ ਵਿੱਚ ਸਾਰੀ ਸਥਿਤੀ ਆ ਜਿਹੜੀ ਉਹ ਉੱਤੇ ਦੱਸ ਰਹੇ। ਤਾਂ ਇਹਨਾਂ ਦਾ ਬਿਆਨ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਬਣ ਜਾਂਦਾ। ਸੋ ਇਹਨਾਂ ਨੇ ਬਿਆਨ ਦਰਜ ਕਰਵਾਇਆ। ਹੁਣ ਇਹ ਤੇ ਅੰਦਰ ਦੀ ਗੱਲ ਆ, ਪਰ ਕੁਛ ਲੋਕ ਦਾਅਵਾ ਕਰਦੇ ਪਏ, ਕੁਛ ਨਿਊਜ਼ ਪੋਰਟਲ ਵੀ ਦਾਅਵਾ ਕਰਦੇ ਪਏ ਆ ਕਿ ਮਨਤਾਰ ਸਿੰਘ ਬਰਾੜ ਬਾਈਬਲ ਕਾਂਡ ਔਰ ਕੋਟਕਪੂਰਾ ਦੇ ਵਿੱਚ ਜੋ ਗੋਲੀ ਚੱਲੀ ਸੀ, ਇਹਨਾਂ ਦੋਵਾਂ ਘਟਨਾਵਾਂ ਨੂੰ ਉੱਤੇ ਜਾ ਕੇ ਜਾਇਜ਼ ਠਹਿਰਾ ਕੇ ਆਇਆ। ਉਹਨੇ ਕਿਹਾ ਕਿ ਇੱਥੇ ਕੁਛ ਲੋਕ ਜਿਹੜੇ ਸੀਗੇ ਜਾਂ ਕੁਛ ਤੱਤ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਮੌਕਾ ਹੀ ਇਹੋ ਜਿਹਾ ਬਣਾ ਦਿੱਤਾ ਕਿ ਕੋਈ ਹੋਰ ਹੀ ਲਾ। ਹਾਲਾਂਕਿ ਇਹਦੀ ਮੈਂ ਪੁਸ਼ਟੀ ਨਹੀਂ ਕਰਦਾ, ਕਿਉਂਕਿ ਇਹ ਜਿਹੜੇ ਬਿਆਨ ਹੁੰਦੇ ਆ ਇਹਨਾਂ ਦੇ ਬਹੁਤੇ ਤੁੱਕੇ ਕਈ ਵਾਰ ਬਾਹਰ ਨਿਕਲਦੇ ਆ, ਅੰਦਰ ਕਿੱਦਾਂ ਦੇ ਬਿਆਨ ਦਿੱਤੇ ਆ ਪਤਾ ਨਹੀਂ। ਪਰ ਕੁਛ ਲੋਕ ਦਾਅਵਾ ਕਰ ਰਹੇ ਆ ਕਿ ਉਹਨਾਂ ਨੇ ਬਿਆਨ ਜਿਹੜੇ ਆ ਉਹ ਇਸ ਤਰ੍ਹਾਂ ਦੇ ਦਿੱਤੇ ਆ। ਸੋ ਜੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਆ ਤਾਂ ਮੇਰੇ ਖਿਆਲ ਦੇ ਨਾਲ ਜੇ ਮੰਨ ਲਓ ਕੱਲ ਨੂੰ ਉਹਨਾਂ ਬਿਆਨਾਂ ਦੀ ਕੋਈ ਕਾਪੀ ਲੀਕ ਹੋ ਜਾਂਦੀ ਹੈ, ਜਿੱਦਾਂ ਕਿ ਆਮ ਤੌਰ ਤੇ ਇਸ ਕਮਿਸ਼ਨ ਦੇ ਵਿੱਚੋਂ ਵੀ ਹੋਈ ਆ, ਜਾਂਚ ਪੜਤਾਲ ਦੇ ਵਿੱਚੋਂ ਵੀ ਹੋਈ ਆ, ਇੱਥੋਂ ਤੱਕ ਕਿ ਨਵਜੋਤ ਸਿੱਧੂ ਨੇ
ਫੁਟੇਜ ਵੀ ਲਿਆ ਕੇ ਪ੍ਰੈਸ ਕਾਨਫਰੰਸ 'ਚ ਦਿਖਾ ਦਿੱਤੀ ਸੀਗੀ ਲਾਈਵ। ਤੇ ਜੇ ਮੰਨ ਲਓ ਉਹ ਸਟੇਟਮੈਂਟ ਬਾਹਰ ਨਿਕਲ ਜਾਂਦੀ ਹੈ ਤੇ ਅਕਾਲੀਆਂ ਲਈ ਇੱਕ ਹੋਰ ਕਸੂਤਾ ਸਿਆਪਾ ਖੜਾ ਹੋ ਜਾਣਾ ਕਿ ਆਹ ਦੇਖ ਲਓ ਜੀ ਤੁਹਾਡੇ ਬੰਦੇ ਤੇ ਜਾਇਜ਼ ਠਹਿਰਾ ਰਹੇ, ਕਿਉਂਕਿ ਕੋਟਕਪੂਰਾ ਲਾਠੀਚਾਰਜ ਜਾਂ ਗੋਲੀਕਾਂਡ ਜੋ ਵੀ ਉੱਥੇ ਹੋਇਆ ਉਹਦੀ ਫੁਟੇਜ ਸਾਰੀ ਇਹੋ ਦਰਸਾਉਂਦੀ ਆ ਕਿ ਉੱਥੇ ਚੌਂਕ ਦੇ ਵਿੱਚ ਜਿੰਨੀ ਵੀ ਸੰਗਤ ਬੈਠੀ ਸੀ ਉਹਨਾਂ ਚੋਂ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਸੀਗਾ ਜਿਹੜਾ ਕੋਈ ਉਕਤਾਹਟ ਭਰੀ ਗਤੀਵਿਧੀ ਕਰਦਾ ਹੋਵੇ ਜਾਂ ਕੋਈ ਉੱਥੇ ਭੰਨ ਤੋੜ ਦੇ ਕੰਮ 'ਚ ਲਗਾ ਹੋਵੇ। ਬਹੁਤ ਸ਼ਾਂਤਮਈ ਢੰਗ ਦੇ ਨਾਲ ਉੱਥੇ ਨਾਮ ਜਪ ਰਹੇ ਸੀ ਕਿ ਤੜਕੇ ਦਾ ਟਾਈਮ ਸੀਗਾ ਜਦੋਂ ਇਹ ਸਾਰਾ ਕੁਛ ਸ਼ੁਰੂ ਕੀਤਾ ਗਿਆ। ਔਰ ਇੱਕ ਅਫਸਰ ਦੀ ਦੱਸਦੇ ਆ ਕਿ ਹੈਂਕਰ ਨੇ ਸਾਰਾ ਕੁਛ ਕਰਾਇਆ ਸੀਗਾ, ਜਿਹਨੇ ਆਖਿਆ ਸੀਗਾ ਕਿ ਮੈਂ 10 ਮਿੰਟਾਂ 'ਚ ਇਹ ਚੌਂਕ ਖਾਲੀ ਕਰਾ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਜੇ ਇਹ ਬਿਆਨ ਮੰਨ ਲਓ ਪ੍ਰਮਾਣਿਤ ਹੋ ਜਾਂਦਾ ਤਾਂ ਫਿਰ ਇਹਦੀ ਕਾਪੀ ਕੋਈ ਬਾਹਰ ਆ ਜਾਂਦੀ ਆ, ਅਕਾਲੀਆਂ ਲਈ ਇਹ ਇੱਕ ਹੋਰ ਨਵਾਂ ਸਿਆਪਾ ਖੜਾ ਹੋ ਜਾਂਦਾ। ਜੀ ਜੀ, ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਨਮੀ ਵਿੱਚ ਰਿਆਇਤ ਦੇਣ ਦੀ ਕੇਂਦਰ ਕੋਲ ਮੰਗ। ਦੇਖੋ ਕੈਪਟਨ ਨੇ ਅੱਜ ਲਵ ਲੈਟਰਾਂ ਦੀ ਝੜੀ ਲਾ ਦਿੱਤੀ ਆ ਕੇਂਦਰ ਨੂੰ ਲਿਖ ਕੇ। ਇੱਕ ਤੇ ਉਹ ਪੱਤਰ ਲਿਖਿਆ ਇਹਨਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਵਾਲਾ, ਫਿਰ ਉਸ ਤੋਂ ਬਾਅਦ ਨਵੀਂ ਵਾਲਾ, ਇੱਕ ਚੰਡੀਗੜ੍ਹ ਬਾਰੇ ਵੀ ਲਿਖਿਆ। ਚੰਡੀਗੜ੍ਹ ਦਾ ਵੀ ਚੇਤਾ ਆ ਗਿਆ ਅਚਾਨਕ, ਕਹਿੰਦੇ ਜੀ ਕਿ ਉੱਥੇ 60-40 ਵਾਲਾ ਅਨੁਪਾਤ ਆ ਜਿਹੜਾ ਉਹ ਜਿਉਂ ਦਾ ਤਿਉਂ ਕੀਤਾ ਜਾਵੇ, ਕਿਉਂਕਿ ਉਹਦੇ ਵਿੱਚ ਪੰਜਾਬ ਨੂੰ ਕਸਰ ਲੱਗਦੀ ਪਈ ਆ, ਕਵੇਚਾ ਲੱਗਦਾ ਪਿਆ। ਤਾਂ ਇਹਨਾਂ ਨੇ ਹੁਣ ਝੋਨੇ ਦੇ ਮਾਮਲੇ ਦੇ ਵਿੱਚ ਪੱਤਰ ਲਿਖਿਆ, ਕਹਿੰਦੇ ਆ ਕਿ ਜਿਹੜਾ ਨਵੀਂ ਵਾਲਾ ਮਾਪਦੰਡ ਆ ਉਹ ਥੋੜੀ ਜਿਹੀ ਰਿਆਇਤ ਮੰਗਦਾ, ਕਿਉਂਕਿ ਪੰਜਾਬ ਦੇ ਕਿਸਾਨ ਇਸ ਸਮੇਂ ਬਹੁਤ ਵੱਡੀ ਸਮੱਸਿਆ ਦੇ ਨਾਲ ਜੂਝਦੇ ਪਏ ਆ। ਤੋ ਇਹ ਕਹਿੰਦੇ ਆ ਕਿ ਇਸ ਸਾਲ ਬੇਮੌਸਮੀ ਮੀਂਹ ਪਿਆ, ਜਿਹਦੇ ਕਰਕੇ ਤਾਪਮਾਨ ਦੇ ਵਿੱਚ ਕਮੀ ਆ ਗਈ। ਮਿੱਲ ਮਾਲਕਾਂ ਤੇ ਕਿਸਾਨਾਂ ਦੇ ਵਿੱਚ ਹੁਣ ਬੇਚੈਨੀ ਹੈ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਨਮੀ ਤੇ ਘਟਦੀ ਨਹੀਂ ਪਈ। ਨਮੀ ਘਟਣੀ ਵੀ ਕੀ ਆ, ਕਿਉਂਕਿ ਹੁਣ ਤੇ ਤਰੇਲ ਬਹੁਤ ਪੈਣ ਲੱਗ ਪਈ ਆ। ਜਿੰਨੀ ਕੋ ਨਮੀ ਦਿਨ 'ਚ ਸੁੱਕਦੀ ਆ, ਵੈਸੇ ਵੀ ਤੁਹਾਨੂੰ ਪਤਾ ਕਿ ਇੱਥੇ ਤੇ ਹੁਣ ਸੂਰਜ ਜਿਹੜਾ ਉਹ ਕਦੇ ਕਦਾਈ ਵਾਲਾ ਮਿਲਦਾ ਹੀ ਆ। ਨਵੀਂ ਨੇ ਹੁਣ ਕੀ ਘਟਨਾ ਵਾ, ਹੁਣ ਤੇ ਰਹਿਤ ਹੀ ਆ ਕਿ ਜਿੱਦਾਂ ਮਰਜ਼ੀ ਆ ਚੱਕਿਆ ਜਾਵੇ। ਸੋ ਉਹ ਉਹਨਾਂ ਨੇ ਮੰਗ ਕੀਤੀ ਆ। ਹੁਣ ਕੇਂਦਰ ਕੀ ਉਸ ਮੰਗ ਨੂੰ ਪ੍ਰਵਾਨ ਕਰ ਲੈਂਦਾ, ਕੀ ਉਸ ਮੰਗ ਤੇ ਕੰਨ ਧਰਦਾ ਹੈ, ਤੇ ਹੁਣ ਦੇਖਣ ਵਾਲੀ ਗੱਲ ਹੋਊਗੀ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਅੱਜ ਕਿਸਾਨ ਮੰਡੀਆਂ ਦੇ ਵਿੱਚ ਲੁੱਟਿਆ ਜਾ ਰਿਹਾ, ਜੇ ਮੰਡੀਆਂ ਦੇ ਵਿੱਚ ਉਪਰਾਮ ਬੈਠਾ, ਤਾਂ ਉਹਦੇ ਵਿੱਚ ਇਸ ਕੈਪਟਨ ਦਾ ਵੀ ਕਸੂਰ ਘੱਟ ਨਹੀਂ ਹੈ। ਪਹਿਲਾਂ ਤੇ 10 ਜੂਨ ਵਾਲਾ ਸਿਆਪਾ ਪਾਇਆ ਸੀ ਕਿਸਾਨਾਂ ਨੂੰ, ਫਿਰ ਇਹਨਾਂ ਨੇ ਐਤਕੀ 20 ਜੂਨ ਕਰ ਦਿੱਤਾ। ਹੁਣ ਦੇਖੋ ਗਲਤੀ ਇਹਨਾਂ ਦੀ ਹੈ ਸਭ ਤੋਂ ਵੱਡੀ, 10 ਦਿਨਾਂ ਦਾ ਫਰਕ ਪੈ ਗਿਆ ਔਰ 10 ਦਿਨ ਤੇ ਸਿੱਧੀ ਇਹ ਵਾਢੀ ਲੇਟ ਹੋ ਗਈ, ਔਰ ਉੱਤੋਂ ਜਿਹੜਾ ਸੀਗਾ ਮੰਦੇ ਭਾਗੀ ਮੀਂਹ ਪੈ ਗਿਆ। ਹੁਣ ਦੇਖੋ ਕਿਸਾਨ ਜਿਹੜਾ ਕਿੱਧਰ ਨੂੰ ਜਾਵੇ। ਔਰ ਦੂਜੀ ਚੀਜ਼ ਇੱਕ ਹੋਰ ਵੀ ਵੇਖਣ ਵਾਲੀ ਹੈ ਨਾ, ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਆਪਾਂ ਹੁਣ ਦੇਖਦੇ ਪਏ ਕਿ ਜਿੱਦਾਂ ਪੂਰੇ ਸੰਸਾਰ ਦੇ ਵਿੱਚ ਗਲੋਬਲ ਵਾਰਮਿੰਗ ਕਰਕੇ ਕਲਾਈਮੇਟ ਚੇਂਜ ਹੋ ਰਿਹਾ, ਲਗਾਤਾਰ ਵਾਤਾਵਰਨ ਹੈ ਜਿਹੜਾ ਤੁਹਾਨੂੰ ਪਤਾ ਕਿ ਇਹੋ ਜਿਹੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਿਹਾ ਕਿ ਜਿਹੜੀਆਂ ਅਣਕਿਆਸੀਆਂ ਹੁੰਦੀਆਂ। ਯਾਨੀ ਐਤਕੀ ਜਿਵੇਂ ਮੀਂਹ ਪਿਆ, ਬੇਮੌਸਮਾ ਮੀਂਹ ਪਿਆ, ਐਡਾ ਭਾਰਾ ਮੀਂਹ ਪਿਆ ਪੰਜਾਬ ਦੇ ਵਿੱਚ, ਕਿਸੇ ਨੇ ਕਦੇ ਅੰਦਾਜ਼ਾ ਨਹੀਂ ਲਾਇਆ ਹੋਊਗਾ ਕਿ ਇਹਨਾਂ ਦਿਨਾਂ 'ਚ ਐਡਾ ਜ਼ਬਰਦਸਤ ਮੀਂਹ ਪਊਗਾ। ਤਾਂ ਇਹ ਚੀਜ਼ਾਂ ਹੁਣ ਮੱਦੇ ਨਜ਼ਰ ਰੱਖਣੀਆਂ ਪੈਣਗੀਆਂ, ਜੋ ਵੀ ਸਾਡਾ ਮੌਸਮ ਵਿਭਾਗ ਆ, ਖੇਤੀਬਾੜੀ ਵਿਭਾਗ ਆ, ਕਿ ਜਿਹੜੀਆਂ ਇਹ ਚੀਜ਼ਾਂ ਇਹਨਾਂ ਦਾ ਜੋ ਅਸਰ ਪੈਂਦਾ ਉਹ ਵੀ ਵੇਖਣਾ ਪਊਗਾ ਕਿ ਜੋ ਇਹ ਮਿੱਥਦੇ ਆ ਤਰੀਕਾ ਕਿ ਇੰਨੀ ਤਰੀਕ ਤੋਂ ਪਹਿਲਾਂ ਝੋਨਾ ਨਹੀਂ ਲਾਇਆ ਜਾਣਾ ਚਾਹੀਦਾ, ਇੰਨੀ ਤਰੀਕ ਤੋਂ ਪਹਿਲਾਂ ਵਾਢੀ ਨਹੀਂ ਸ਼ੁਰੂ ਹੋਣੀ ਚਾਹੀਦੀ। ਇਹ ਚੀਜ਼ਾਂ ਵੀ ਹੁਣ ਵਿਚਾਰਨ ਦੀ ਜ਼ਰੂਰਤ ਆ। ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹਰਿਆਣੇ ਦੇ ਇੱਕ ਜ਼ਿਲ੍ਹੇ ਨੇ ਪਰਾਲੀ ਸਾੜਨ ਤੋਂ ਰੋਕਣ ਦੀ ਅਨੋਖੀ ਤਰਕੀਬ ਅਪਣਾਈ, ਇੱਧਰ ਪੰਜਾਬ ਨੇ ਸੁਧਾਰ ਕੀਤਾ। ਦੇਖੋ ਇਹਨਾਂ ਨੇ ਤਰਕੀਬ ਕੀ ਅਪਣਾਈ ਆ, ਕਿਉਂਕਿ ਵੈਸੇ ਸਮਝਿਆ ਜਾਂਦਾ ਸੀਗਾ ਕਿ ਹਰਿਆਣੇ ਵਾਲਿਆਂ ਨੇ ਐਤਕੀ ਪਰਾਲੀ ਘੱਟ ਸਾੜੀ ਆ, ਪਰ ਉਹ ਸ਼ਾਇਦ ਕਾਰਨ ਨਹੀਂ ਲੱਭਿਆ ਜਾਂਦਾ ਸ਼ਿੱਦਤ ਦੇ ਨਾਲ। ਕਿਉਂਕਿ ਦੇਖੋ ਹਰਿਆਣੇ ਦੇ ਵਿੱਚ ਇੱਕ ਤੇ ਬਾਸਮਤੀ ਬਹੁਤ ਜ਼ਿਆਦਾ ਹੁੰਦੀ ਆ, ਹੱਥ ਨਾਲ ਕਟਾਈ ਵੀ ਉੱਥੇ ਜ਼ਿਆਦਾ ਹੁੰਦੀ ਆ। ਫਿਰ ਜਿਹੜਾ ਕਰੁੱਤਾ ਮੀਂਹ ਪਿਆ ਆਪਣੇ, ਉਹ ਹਰਿਆਣੇ ਘੱਟ ਸੀਗਾ, ਉਹਨਾਂ ਨੂੰ ਇਸ ਚੀਜ਼ ਦਾ ਐਡਵਾਂਟੇਜ ਮਿਲ ਗਿਆ, ਉਹਨਾਂ ਨੇ ਪਹਿਲਾਂ ਫਟਾ ਚੱਕ ਦਿੱਤਾ। ਪਰ ਫਿਰ ਵੀ ਦੱਸਦੇ ਆ ਕਿ ਜਿਹੜੀ ਦੀਵਾਲੀ ਵਾਲੀ ਰਾਤ ਸੀਗੀ ਫਤਿਆਬਾਦ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਲਈ, ਕਿਉਂਕਿ ਹਰਿਆਣਵੀ ਕਿਸਾਨ ਥੋੜੇ ਜਿਹੇ ਚਲਾ ਕੇ ਆ। ਉਹਨਾਂ ਨੇ ਸੋਚਿਆ ਕਿ ਜੇ ਸਰਕਾਰ ਨੇ ਕੋਈ ਸਖਤਾਈ ਕੀਤੀ ਤੇ ਕਵਾਂਗੇ ਪਟਾਕੇ ਪਟੂਕੇ ਚੱਲ ਗਏ ਜੀ, ਸਾਨੂੰ ਕੀ ਪਤਾ, ਪਰ ਸਗੋਂ ਸਾਡਾ ਤੇ ਨੁਕਸਾਨ ਹੋ ਗਿਆ ਸੀ ਤੇ ਪਰਾਲੀ ਗਾਂ ਵੇਚਣੀ ਸੀ। ਤਾਂ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਉੱਥੇ ਪਰਾਲੀ ਸਾੜੀ ਆ। ਤਾਂ ਫਿਰ ਉੱਥੋਂ ਦਾ ਡਿਪਟੀ ਕਮਿਸ਼ਨਰ ਹੈ ਜਿਹੜਾ, ਉਹਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਈ ਆ ਉਹਨਾਂ ਦੇ ਹਥਿਆਰਾਂ ਦੇ ਲਾਇਸੈਂਸ ਜਿਹੜੇ ਉਹ ਰੱਦ ਕਰ। ਹੁਣ ਹਰਿਆਣੇ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਹਥਿਆਰ ਰੱਖਣ ਦੇ ਲੋਕ ਬਹੁਤ ਸ਼ੌਂਕੀ ਆ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਲੋਕ ਇਸ ਤਰ੍ਹਾਂ ਆਰਮ ਲਾਇਸੈਂਸ ਰੱਖਦੇ ਆ, ਇੱਕ ਤੇ ਉਹਨਾਂ ਦੇ ਰੀਨਿਊ ਨਾ ਕਰੋ, ਫਿਰ ਉਹਨਾਂ ਦਾ ਕੋਈ ਖੇਤਰ ਵਿਸਤਾਰ ਨਾ ਕਰੋ,
ਤੇ ਹੋਰ ਐਡ ਨਾ ਕਰੋ ਅਸਲਾ ਉਹਨਾਂ। ਯਾਨੀ ਇੱਕ ਤੇ ਇਹ ਆ ਕਿ ਜਿਨ੍ਹਾਂ ਨੇ ਪਰਾਲੀ ਸਾੜੀ ਹੈ, ਜੇ ਉਹਨਾਂ ਦੇ ਕੋਲ ਲਾਇਸੈਂਸ ਆ ਉਹਨਾਂ ਦੇ ਰੱਦ ਕਰ ਦਿਓ, ਔਰ ਜੇ ਰੀਨਿਊ ਕਰਾਉਣ ਆਉਂਦੇ ਆ ਜਾਂ ਖੇਤਰ ਵਧਾਉਣ ਆਉਂਦੇ ਆ ਤਾਂ ਉਹਨਾਂ ਚੀਜ਼ਾਂ ਦਾ ਵੀ ਵਿਸਤਾਰ ਕਰਨਾ ਜਿਹੜਾ ਛੱਡ ਦਿਓ, ਬੰਦ ਕਰ। ਪਰ ਪੰਜਾਬ ਲਈ ਇੱਕ ਚੰਗੀ ਖਬਰ ਆ ਕਿ ਇਸ ਵਾਰੀ ਦੀਵਾਲੀ ਤੋਂ ਬਾਅਦ ਜਿਹੜਾ ਇਹਨਾਂ ਨੇ ਹਵਾ ਗੁਣਵੱਤਾ ਸੂਚਕਾਂਕ ਦੇਖਣਾ ਹੁੰਦਾ ਪ੍ਰਦੂਸ਼ਣ ਵਿਭਾਗ ਵਾਲਿਆਂ ਨੇ, ਤਾਂ ਉਹਦੇ ਵਿੱਚ ਐਤਕੀ ਚੰਗੀ ਤਸਵੀਰ ਇਹ ਸਾਹਮਣੇ ਆਈ ਆ ਕਿ ਦੀਵਾਲੀ ਤੋਂ ਅਗਲੇ ਦਿਨ ਦਾ ਜਿਹੜਾ ਗੁਣਵੱਤਾ ਸੂਚਕਾਂਕ ਸੀ ਹਵਾ ਵਾਲਾ, ਉਹ ਪਿਛਲੇ ਸਾਲ 328 ਤੇ ਸੀ, ਤਾਂ ਐਤਕੀ ਕਿੰਨਾ ਹੈ? ਐਤਕੀ ਰਿਹਾ 204। ਤਾਂ ਕੁੱਲ ਮਿਲਾ ਕੇ ਪਟਾਕੇ ਵੀ ਘੱਟ ਚੱਲੇ ਆ ਤੇ ਪਰਾਲੀ ਦੇ ਪਟਾਕੇ ਵੀ ਘੱਟ ਪਾਏ ਆ ਕਿਸਾਨਾਂ। ਸੋ ਇਹੀ ਆ, ਮੈਂ ਕਹਿੰਦਾ ਕਿ ਹਥਿਆਰਾਂ ਥੂਰਾਂ ਤੇ ਪਾਬੰਦੀ ਜੋ ਮਰਜ਼ੀ ਕਰ ਲਓ, ਇਹਨਾਂ ਨੇ ਪਰਾਲੀ ਸਾੜਨੀ ਇਹ ਸੰਦੂਕਾਂ 'ਚ ਤੇ ਪਾ ਕੇ ਹੁਣ ਰੱਖਣੋਂ ਰਹੇ ਕਿਤੇ ਨਾ ਕਿਤੇ। ਪਰ ਜੇ ਇਸ ਤਰ੍ਹਾਂ ਦੀ ਜਾਗਰੂਕਤਾ ਹੋਵੇ, ਜਿਹੜੇ ਸਹਿੰਦੇ ਕਿਸਾਨ ਹੈ ਉਹ ਆਪਣੇ ਪੱਧਰ ਤੇ ਨਿਪਟਾਰਾ ਕਰ ਲੈਣ, ਥੋੜਾ ਬਹੁਤਾ ਖਰਚਾ ਚੱਲ ਕੇ, ਜਾਂ ਸਰਕਾਰ ਉਹਨਾਂ ਦਾ ਹੱਥ ਵੰਡਾਵੇ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਮੇਰੇ ਖਿਆਲ ਦੇ ਨਾਲ ਜ਼ਿਆਦਾ ਕਾਰਗਰ ਸਾਬਤ ਹੋਣਗੀਆਂ। ਗੱਲ ਇਹ ਠੀਕ ਹੈ ਕਿ ਚਲੋ ਸਰਕਾਰ ਪਾਬੰਦੀਆਂ ਨਾ ਲਾਵੇ ਤੇ ਫਿਰ ਗੱਲ ਬਣਦੀ ਵੀ ਨਹੀਂ, ਪਰ ਮੇਰੇ ਖਿਆਲ ਦੇ ਨਾਲ ਪਾਬੰਦੀਆਂ ਤੋਂ ਜ਼ਿਆਦਾ ਚੀਜ਼ ਜਿਹੜੀ ਹੈ ਪੰਜਾਬ ਦੇ ਵਿੱਚ ਵਾਪਰੀ ਆ। ਹਾਲਾਂਕਿ ਕੁਛ ਲੋਕ ਕਹਿੰਦੇ ਕਿ ਨੋਟਬੰਦੀ ਕਰਕੇ ਪਟਾਕੇ ਘੱਟ ਚੱਲੇ, ਪਰ ਮੈਂ ਇਸ ਚੀਜ਼ ਨਾਲ ਸਹਿਮਤ ਹਾਂ। ਪੰਜਾਬੀਆਂ ਨੇ ਜੇ ਨੋਟਬੰਦੀ ਤੋਂ ਅਗਲੇ ਸਾਲ ਇੰਨੇ ਪਟਾਕੇ ਪਾਤੇ ਸੀ ਪਿਛਲੇ ਦਫਾ, ਐਤਕੀ ਤਾਂ ਫੇਰ ਵੀ ਸੁੱਖ ਨਾਲ ਬਹੁਤ ਪਟਾਕੇ ਹੋਣਗੇ, ਐਸੀ ਗੱਲ ਨਹੀਂ ਹੈ। ਵੈਸੇ ਹੀ ਪੰਜਾਬੀਆਂ ਦਾ ਰੁਝਾਨ ਹੈ ਜਿਹੜਾ ਵਾਤਾਵਰਨ ਪ੍ਰਤੀ ਥੋੜਾ ਜਿਹਾ ਹੁਣ ਤੀਬਰਤਾ ਦੇ ਨਾਲ ਹੋ ਰਿਹਾ। ਤੋ ਇਹ ਗੱਡੀ ਜਿਹੜੀ ਲੀਹ ਪਈ ਹੈ, ਲੀਹ ਲੈਣਾ ਹੀ ਨਹੀਂ ਚਾਹੀਦੀ। ਸਰਕਾਰ ਨੂੰ ਚਾਹੀਦਾ ਕਿ ਲੋਕਾਂ 'ਚ ਹੋਰ ਜਾਗਰੂਕਤਾ ਲਿਆਵੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਰਹਿੰਦੇ ਸਮੇਂ ਦੇ ਵਿੱਚ ਜਿਹੜੇ ਕੋਈ ਸਰੋਤੇ ਆਪਣੇ ਨਾਲ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਆ, ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਵਾਸ਼ਿੰਗਟਨ ਸਟੇਟ ਦੇ ਵਿੱਚ I-90 ਦੇ ਉੱਤੇ ਐਗਜ਼ਿਟ 231 ਤੇ ਪੰਜਾਬੀ ਵੀਰਾਂ ਦਾ ਬਿਗ ਬੀ ਟਰੱਕ ਸਟਾਪ ਖੁੱਲ ਗਿਆ ਹੈ, ਜਿੱਥੋਂ ਸਸਤੇ ਰੇਟਾਂ ਤੇ ਡੀਜ਼ਲ ਪਵਾ ਸਕਦੇ ਹੋ। ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਹੈ। ਕਾਲ 509-659-0198 5096590198 ਅਤੇ ਨਾਲ ਹੀ ਇਹਨਾਂ ਦੇ ਇੱਕ ਪੰਜਾਬੀ ਢਾਬੇ ਲਈ ਰੈਸਟੋਰੈਂਟ ਕਿਚਨ ਜੋ ਕਿ ਲੀਜ਼ ਲਈ ਅਵੇਲੇਬਲ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 509-294-2727 5092942727। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, 0 ਡਾਊਨ ਜਾਂ ਲੋ ਡਾਊਨ ਤੇ ਵੀ। ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ। 100% ਕਸਟਮਰ ਸੈਟੀਸਫੈਕਸ਼ਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਸੀਂ ਯੂਜ਼ਡ ਟਰੱਕ ਟ੍ਰੇਲਰ ਬਿਲਕੁਲ ਨਵੇਂ ਵਰਗਾ ਖਰੀਦਣਾ ਚਾਹੁੰਦੇ ਹੋ ਤਾਂ ਕਾਲ 866 252 87 81 866 252 8781। Right Truck Sales। ਬ੍ਰਾਈਟ ਫਰੇਟ ਸੋਲੂਸ਼ਨ ਵਾਲਿਆਂ ਨੂੰ ਡਰਾਈਵਰਸ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਓਨਰ ਆਪਰੇਟਰਸ ਨੂੰ ਟ੍ਰੇਲਰਸ, ਫਿਊਲ ਕਾਰਡ, ਕੈਸ਼ ਐਡਵਾਂਸ, ਪ੍ਰੀ ਪਾਸ ਅਤੇ ਕੰਪਨੀ ਡਿਸਕਾਊਂਟ ਮਿਲੇਗਾ। ਓਰੀਜਨਲ ਬਿਲ ਆਫ ਲੀਡਿੰਗ ਦੇ ਨਾਲ ਸੇਮ ਡੇ ਤਨਖਾਹ ਲੈ ਸਕਦੇ ਹੋ ਅਤੇ ਡਰਾਈਵਰਸ ਨੂੰ ਨਵੇਂ ਟਰੱਕ ਅਤੇ ਟ੍ਰੇਲਰਸ ਦੇ ਨਾਲ ਚੰਗੀ ਤਨਖਾਹ, ਸਾਈਨ ਅਪ ਬੋਨਸ, ਪ੍ਰੀ ਪਾਸ, ਫਿਊਲ ਕਾਰਡ ਅਤੇ ਕੈਸ਼ ਐਡਵਾਂਸ ਮਿਲੇਗਾ। ਇਸ ਮੌਕੇ ਇਹ ਡਿਸਪੈਚਰ, ਬ੍ਰੋਕਰ ਅਤੇ ਬੁੱਕਕੀਪਰ ਹਾਇਰ ਕਰ ਰਹੇ ਹਨ। ਘੱਟੋ ਘੱਟ 1 ਸਾਲ ਦਾ ਤਜਰਬਾ ਹੋਵੇ। ਕਾਲ 209-353-0527 209-353-0527। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ, ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟ ਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ। ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟ ਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟ ਬੀਟ ਮਾਰਗੇਜ 877 877 75 75 877 877 7575 NMLS ID 1267188।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਪਰਮਵੀਰ ਸਿੰਘ ਬੇਕਰਸਫੀਲਡ ਤੋਂ। This is Jyoti from Bakersfield. ਸਤਿ ਸ਼੍ਰੀ ਅਕਾਲ, ਮੈਂ ਪਲਵੀਰ ਕੌਰ ਬੇਕਰਸਫੀਲਡ ਤੋਂ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਜੀ। ਤੇ ਆਓ ਆਪਾਂ ਵਾਰੀ ਸਰ ਆਪਣੇ ਜਿਹੜੇ ਸਰੋਤਿਆਂ ਦੀਆਂ ਕਾਲਸ ਜਿਹੜੀਆਂ ਲੈਂਦੇ ਆਪਣੇ ਨਾਲ ਜੁੜੇ ਹੋਏ ਨੇ ਅਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮਿੰਟੂ ਜੀ ਤੁਹਾਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੇ ਮੇਰਾ ਕੁਐਸਚਨ ਸੀਗਾ ਜੀ ਜਿਹੜਾ ਉਹ ਵਿੱਕੀ ਕਾਊਂਟਰ ਦਾ ਐਨਕਾਊਂਟਰ ਹੋਇਆ ਸੀ ਉਹਦੀ ਤਫਤੀਸ਼ ਕਰ ਰਹੀ ਸੀ ਆਪਣੇ ਇੱਧਰ ਸਾਡੇ ਗੰਗਾਨਗਰ ਪੁਲਿਸ। ਉਹਦੀ ਕੋਈ ਤਫਤੀਸ਼ ਦਾ ਜੇ ਤੁਹਾਨੂੰ ਕੋਈ ਪਤਾ ਹੋਵੇ ਵੀ ਉਹ ਕਿੱਥੋਂ ਤੱਕ ਪਹੁੰਚੀ ਜਾਂ ਰੁਕ ਗਈ ਜਾਂ ਕੀ ਹੋਇਆ ਉਹਦਾ ਜੇ ਦੱਸ ਦਿਓ ਤਾਂ ਬਹੁਤ ਬਹੁਤ ਮਿਹਰਬਾਨੀ ਹੋਵੇਗੀ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਉਹਦੀ ਇਹਨਾਂ ਨੇ ਇਨਵੈਸਟੀਗੇਸ਼ਨ ਤੇ ਸ਼ੁਰੂ ਕੀਤੀ ਸੀਗੀ ਰਾਜਸਥਾਨ ਪੁਲਿਸ ਵਾਲਿਆਂ ਨੇ, ਪਰ ਉਹ ਅੱਗੇ ਕਿੱਦਾਂ ਚੜੀ ਜਾਂ ਨੇਪਰੇ ਹੁਣ ਉਹਦੇ ਬਾਰੇ ਤੇ ਮੈਨੂੰ ਪੂਰੀ ਤਫਸੀਲ ਨਹੀਂ ਪਤਾ। ਪਰ ਰੌਲਾ ਇਹ ਆ ਕਿ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਉੱਥੇ ਜਾ ਕੇ ਐਨਕਾਊਂਟਰ ਕੀਤਾ ਸੀਗਾ, ਵੈਸੇ ਤੇ ਕਥਿਤ ਐਨਕਾਊਂਟਰ ਤੇ ਵੀ ਇੱਕ ਸਵਾਲ ਹੈ ਕਿ ਐਨਕਾਊਂਟਰ ਸੀ ਵੀ ਜਾਂ ਨਹੀਂ, ਪਰ ਉਹਦੇ ਤੇ ਇੱਕ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਜਿਹੜਾ ਪੰਜਾਬ ਦੇ ਵਿੱਚ ਕਿਸੇ ਨੇ ਖੜਾ ਨਹੀਂ ਕੀਤਾ। ਸਵਾਲ ਉਹ ਕਿ ਜਿਸ ਬੰਦੇ ਦੀ ਬੈਠ ਤੇ, ਜਿਵੇਂ ਆਪਣੇ ਇਲਾਕੇ 'ਚ ਢਾਣੀਆਂ ਕਹਿ ਦਿੰਦੇ ਆ, ਜਿਸ ਬੰਦੇ ਦੀ ਢਾਣੀ ਤੇ ਉਹ ਪੁਲਿਸ ਮੁਕਾਬਲਾ ਹੋਇਆ, ਕਥਿਤ ਪੁਲਿਸ ਮੁਕਾਬਲਾ ਹੋਇਆ, ਉਸ ਬੰਦੇ ਨੂੰ ਰਾਜਸਥਾਨ ਪੁਲਿਸ ਤਾਂ ਹਿਰਾਸਤ 'ਚ ਲੈ ਲੈਂਦੀ ਆ ਕਿ ਤੇਰੀ ਢਾਣੀ ਤੇ ਕਿੱਦਾਂ ਆਏ, ਔਰ ਉਹਨੂੰ ਜ਼ਮਾਨਤ ਤੇ ਰਿਹਾ ਕੀਤਾ ਜਾਂਦਾ, ਉਦਾਂ ਨਹੀਂ ਛੱਡਦੇ ਉਹ। ਜਦ ਕਿ ਪੰਜਾਬ ਦੇ ਜਿਹੜੇ ਕਿ ਮੋਸਟ ਵਾਂਟਡ ਗੈਂਗਸਟਰ ਸੀਗੇ ਉਹ ਇਹਨਾਂ ਦੀ ਲਿਸਟ ਦੇ ਵਿੱਚ, ਉਹ ਜਿਹੜੇ ਘਰ 'ਚ ਠਹਿਰਦੇ ਹੋ ਉਸ ਘਰ ਦੇ ਮਾਲਕ ਨੂੰ ਇਹ ਇੱਕ ਦਿਨ ਵੀ ਪੁੱਛ ਗਿੱਛ ਲਈ ਨਹੀਂ ਲੈ ਕੇ ਆਉਂਦੇ। ਇਹ ਕਿਉਂ ਭਾਈ? ਇਹ ਕੀ ਚੱਕਰ ਆ? ਕੀ ਰਿਸ਼ਤੇਦਾਰ ਆ ਇਹਨਾਂ ਦਾ? ਜੇ ਰਾਜਸਥਾਨ ਪੁਲਿਸ ਉਹਨੂੰ ਫੜ ਕੇ ਲਿਜਾ ਸਕਦੀ ਆ, ਉਹਨੂੰ ਕੋਰਟ 'ਚ ਪੇਸ਼ ਕਰ ਸਕਦੀ ਆ, ਉਹਦੇ ਤੇ ਟ੍ਰਾਇਲ ਚਲਾ ਸਕਦੀ ਆ, ਤਾਂ ਪੰਜਾਬ ਪੁਲਿਸ ਨੇ ਉਹਨੂੰ ਕਿਹੜੀ ਖੁਸ਼ੀ 'ਚ ਛੱਡਿਆ? ਇਹ ਸਭ ਤੋਂ ਵੱਡਾ ਸਵਾਲ ਆ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ ਮਿੰਟੂ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੇਰਾ ਇੱਕ ਸਵਾਲ ਆ। ਹਾਂਜੀ, ਇਹ ਨਾ ਜੀ ਆਪਣੀਆਂ ਪੋਲੀਟੀਕਲ ਰੈਲੀਆਂ ਦੇ ਵਿੱਚ ਜਦੋਂ ਲੰਗਰ ਆਉਂਦਾ ਵਾ ਗੁਰੂ ਦੀ ਗੋਲਕ ਚੋਂ, ਗੁਰੂਆਂ ਸਾਨੂੰ ਪਤਾ ਤੇ ਬਹੁਤਾ ਗੁਰੂ ਘਰਾਂ ਚੋਂ ਚਪਾਕੀ ਹੁੰਦਾ, ਤੇ ਗੁਰੂ ਦੀ ਦਾਲ ਨਾਲ ਜਿਹੜੀ ਸ਼ਰਾਬ ਲੋਕ ਪੀਂਦੇ ਨੇ ਜਾਂ ਜਿਹੜੇ ਪਿਉਂਦੇ ਨੇ, ਹਾਂਜੀ, ਉਹਨਾਂ ਬਾਰੇ ਕੀ ਦੱਸੋ ਕਿ ਇਹ ਗੱਲਾਂ ਜਾਇਜ਼ ਨੇ? ਨੰਬਰ 2, ਤੇ ਜਿਹੜਾ ਉਹ ਗੰਦ ਪਾ ਕੇ ਜਾਂਦੇ ਨੇ, ਜਦੋਂ ਗੌਰਮੈਂਟ ਫੀਸ ਜਮ੍ਹਾਂ ਕਰਾ ਲੈਂਦੀ ਆ ਰੈਲੀ ਦੀ, ਤੇ ਉਹਦੀ ਸਫਾਈ ਕੋਈ ਕਿਉਂ ਨਹੀਂ ਕਰਦਾ? ਬਸ ਇਹੀ ਮੇਰੇ ਕੋਲ। ਧੰਨਵਾਦ ਜੀ। ਦੇਖੋ ਫੀਸ ਪਤਾ ਨਹੀਂ, ਹੁਣ ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਇਹਨਾਂ ਦੀ ਕਿੰਨੀ ਕੁ ਫੀਸ ਆ, ਕਿੰਨੀ ਕੁ ਫੀਸ ਲੈਂਦੇ ਆ। ਇਹਨਾਂ ਤੋਂ ਤਾਂ ਫੀਸ ਚੰਗੀ ਲੈਣੀ ਚਾਹੀਦੀ, ਕਿਉਂਕਿ ਜਿਸ ਹਿਸਾਬ ਨਾਲ ਗੰਦ ਪਾਉਂਦੇ ਆ, ਇੱਥੇ ਸਾਡੇ ਮਲੋਟ ਆਇਆ ਸੀਗਾ ਮੋਦੀ, ਤੇ 2 ਦਿਨ ਪਹਿਲਾਂ ਵੀ ਗੰਦ ਪਾਈ ਗਏ ਤੇ 2 ਦਿਨ ਬਾਅਦ ਦੇ ਵਿੱਚ ਗੰਦ ਹੁੰਜੀ ਗਏ। ਇੰਨਾ ਜ਼ਿਆਦਾ ਜਨਤਾ ਉੱਥੇ ਗੰਦ ਪਾ ਕੇ ਚਲੇ ਗਈ ਸੀ। ਉਸ ਹਿਸਾਬ ਦੇ ਨਾਲ ਤੇ ਫੀਸ ਬੜੀ ਮੋਟੀ ਚਾਹੀਦੀ ਆ, ਇਹ ਪਿੱਛੇ ਇੰਨੇ ਬੰਦੇ ਲਾ ਕੇ ਸਫਾਈ ਕੀਤੀ ਜਾਵੇ। ਔਰ ਦੂਜੀ ਗੱਲ ਇਹ ਆ ਕਿ ਇੱਥੇ ਕੋਈ ਨਹੀਂ ਪੁੱਛਦਾ। ਮੰਨ ਲਓ ਕਾਂਗਰਸੀਆਂ ਨੇ ਰੈਲੀ ਕੀਤੀ ਹੈ ਲੰਬੀ ਦੇ ਵਿੱਚ, ਉੱਥੇ ਕਿਸੇ ਨੇ ਪੁੱਛਿਆ? ਇਹਨਾਂ ਨੂੰ ਪੁੱਛਣਾ ਕਿਸੇ ਨੇ, ਕਿਉਂਕਿ ਹਾਕਮ ਧਿਰ ਦੇ ਵਿੱਚ ਆ। ਤੋ ਇਸ ਕਰਕੇ ਇੱਥੇ ਕੋਈ ਨਹੀਂ ਪੁੱਛਦਾ, ਕੋਈ ਨਹੀਂ ਗੱਲ ਗੌਲਦਾ, ਤੇ ਸਫਾਈ ਬੰਦਾ ਆਪ ਤਰਜੀਹ ਦੇਵੇ, ਤਰਜੀਹਾਂ ਰੱਖੇ ਕਿ ਹਾਂ ਭਾਈ ਅਸੀਂ ਗੰਦ ਨਹੀਂ ਪਾਉਣਾ, ਸਾਡਾ ਆਪਣਾ ਪੰਜਾਬ ਆ, ਸਾਡਾ ਆਪਣਾ ਦੇਸ਼ ਆ, ਸਾਡਾ ਆਪਣਾ ਆਲਾ ਦੁਆਲਾ ਚੌਗਿਰਦਾ, ਤੇ ਫਿਰ ਤੇ ਭਾਵੇਂ ਕੋਈ ਗੱਲ ਬਣ ਜਾਵੇ। ਇਹਨਾਂ ਨੂੰ ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਹੁਣ ਜਿਹੜੀ ਗੱਲ ਦੂਜੀ ਤੁਸੀਂ ਕਹੀ ਆ, ਲੰਗਰ ਆਉਂਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਲੰਗਰ ਤੇ ਬਹੁਤ ਥਾਵਾਂ ਤੇ ਆਉਂਦਾ, ਉਹਨਾਂ ਚੀਜ਼ਾਂ ਤੇ ਵਿਵਾਦ ਵੀ ਹੁੰਦੇ ਆ। ਹੁਣ ਆ ਜਿਹੜੀ ਤੁਸੀਂ ਗੱਲ ਕਹੀ ਆ ਕਿ ਸ਼ਰਾਬ ਦੇ ਨਾਲ ਵੀ ਉਹ ਦਾਲ ਪੀਂਦੇ ਆ ਜਾਂ ਕਰਦੇ ਆ, ਇਹ ਤੇ ਭਾਈ ਹੁਣ ਜਿਹੜੇ ਭੇਜਦੇ ਆ ਉੱਥੋਂ, ਜਿਹੜੇ ਕਮੇਟੀ ਵਾਲੇ ਆ, ਉਹਨਾਂ ਨੂੰ ਫਿਰ ਪੁੱਛਣਾ ਚਾਹੀਦਾ, ਜਾਂ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਕਿਉਂ ਭੇਜਦੇ ਹੋ, ਕਿਉਂਕਿ ਅੱਗੇ ਜਿਹੜਾ ਲੰਗਰ ਆ
ਇੱਕ ਤੇ ਉਹਦੀ ਬੇਅਦਬੀ ਉੱਥੇ ਹੀ ਹੁੰਦੀ ਹੈ ਜਿੱਥੇ ਖਾਧਾ ਜਾਂਦਾ। ਮੈਂ 50 ਥਾਈਂ ਰੈਲੀਆਂ ਦੇ ਵਿੱਚ ਵੇਖਿਆ ਕਿ ਜਿੱਥੇ ਲੰਗਰ ਵਰਤਾਉਂਦੇ ਆ ਉੱਥੇ ਆਲੇ ਦੁਆਲੇ ਇੱਕ ਤੇ ਜਿੱਦਾਂ ਤੁਸੀਂ ਕਿਹਾ, ਹੁਣ ਲੰਗਰ ਬਾਰੇ ਤੇ ਉਹ ਸ਼ਬਦ ਨਹੀਂ ਆਪਾਂ ਇਸਤੇਮਾਲ ਕਰ ਸਕਦੇ, ਕਿ ਉੱਥੇ ਹੀ ਖਾ ਕੇ ਤੇ ਉੱਥੇ ਹੀ ਅੱਧ ਪਚਾਉਂਦੇ ਆ ਜਿਹੜੀ ਰਹਿੰਦ ਖੂੰਹਦ, ਕਿਉਂਕਿ ਭੋਜਨ ਵੇਸਟ ਕਰਨਾ ਇਹ ਵੀ ਸਾਡਾ ਸ਼ੌਂਕ ਹੀ ਆ ਨਾ, ਤਾਂ ਉਹ ਉੱਥੇ ਵੇਸਟੇਜ ਸੁੱਟ ਦਿੱਤੀ ਜਾਂਦੀ ਆ ਉੱਥੇ ਹੀ। ਇਹ ਵੀ ਨਹੀਂ ਕਿਤੇ ਮਿਲੇ ਲਾਈ ਜਾਂਦੀ। ਤੇ ਦੂਸਰੀ ਚੀਜ਼ ਹੁਣ ਜਿਹੜੀ ਤੁਸੀਂ ਆਹ ਕਹੀ ਆ, ਤਾਂ ਇਹ ਤੇ ਹੁਣ ਅਕਾਲ ਤਖਤ ਦਾ ਜਥੇਦਾਰ ਬਦਲਿਆ, ਉਹਨੂੰ ਇਹਨਾਂ ਨੂੰ ਸੋਚਣਾ ਚਾਹੀਦਾ ਹੈ, ਉਹ ਵੀ ਇਸ ਜ਼ਿਲ੍ਹੇ ਦਾ ਸੋਚੇ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਚੀਜ਼ ਆ ਕਿ ਜਿਹੜੀਆਂ ਆ ਗੱਲਾਂ ਨੇ ਆਪਣੇ ਕਹਿਣ ਵਾਲੇ ਠੀਕ ਨਹੀਂ ਹੋਣੀਆਂ। ਇਹ ਜਿਹੜੀਆਂ ਧਾਰਮਿਕ ਸੰਸਥਾਵਾਂ ਹੈ ਜੇ ਇਹ ਠੀਕ ਕਰਨ ਤੇ ਫੇਰ ਹੋਣਗੀਆਂ, ਪਰ ਇਹਨਾਂ ਦਾ ਤਾਂ ਰੌਲਾ ਇਹ ਆ ਕਿ ਹੁਣ ਤੱਕ ਸ਼ਹੀਦੀ ਜੋੜ ਮੇਲੇ ਆ ਜਿਹੜੇ ਉੱਥੇ ਜਾ ਕੇ ਜੋ ਇਹ ਗੰਦ ਪਾਉਂਦੇ ਆ, ਜਿਵੇਂ ਸ਼ਬਦਾਂ ਦਾ ਇੱਕ ਦੂਜੇ ਤੇ ਚਿੱਕੜ ਸੁੱਟਦੇ ਆ, ਹਾਲੇ ਤੱਕ ਤੇ ਉਹਨਾਂ ਦਾ ਕੋਈ ਉਪਰਾਲਾ ਨਹੀਂ ਹੋਇਆ। ਜੀ ਬਿਲਕੁਲ ਸਹੀ ਗੱਲ ਜੀ। ਅਗਲੇ ਕਾਲਰ ਨੇ ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ, ਸਵਾਲ ਆ ਲੋਕ ਸਭਾ ਚੁਣਾਵ ਦੇ ਜਿਹੜੇ ਹੋਣੇ ਆ, ਅਕਾਲੀਆਂ ਦੇ ਤਾਂ ਪੈਰ ਨਹੀਂ ਲੱਗਦੇ ਪਏ ਤੇ ਆਮ ਵਾਲੇ ਦਾ ਖਲਾਰਾ ਪਿਆ ਹੋਇਆ, ਰਹਿ ਗਈ ਕਾਂਗਰਸ। ਲੋਕਾਂ ਕੋਲ ਆਪਸ਼ਨ ਸਿਰਫ ਕਾਂਗਰਸ ਰਹਿ ਗਈ ਆ, ਤੇ ਜਿਹੜਾ ਅਕਾਲੀ ਤਾਂ ਪਹਿਲੇ ਮਿਸ ਮੁੱਕ ਗਏ ਆ ਤੇ ਆਮ ਆਦਮੀ ਦੀ ਟੱਕਰ ਸੀਗੀ ਕਾਂਗਰਸ ਦੀ, ਤੇ ਹੁਣ ਜਿਹੜਾ ਖਹਿਰਾ ਤੇ ਭਗਵੰਤ ਮਾਨ ਦਾ ਪੰਗਾ ਪੈ ਗਿਆ ਆ, ਪਰ ਖਹਿਰਾ ਕਾਂਗਰਸ ਤੋਂ ਆਇਆ। ਇਹਦੇ ਪਿੱਛੇ ਕਿਤੇ ਕਾਂਗਰਸ ਤਾਂ ਨਹੀਂ ਹੈ ਕਿ ਕੰਮ ਕੁਮ ਕੋਈ ਕੀਤਾ ਨਹੀਂ ਹੈ? ਇਹ ਖਲਾਰਾ ਆਮ ਆਦਮੀ ਨੂੰ ਖਤਮ ਕਰੋ ਤੇ ਲੋਕਾਂ ਕੋਲ ਆਪਸ਼ਨ ਸਿਰਫ ਕਾਂਗਰਸ ਰਹਿ ਜਾਣੀ ਆ, ਤੇ ਕੰਮ ਕੁਮ ਰਾਜਾ ਸਾਹਿਬ ਨੇ ਕੋਈ ਕੀਤੇ ਨਹੀਂ ਆ, ਤੇ ਵੋਟਾਂ ਲੋਕਾਂ ਨੂੰ ਉਹਨੂੰ ਪਾਣੀ ਪੈਣੀ ਹੈ। ਇਹਦੇ ਦੱਸੋਗਾ ਅਸੀਂ ਸੁਣਦੇ ਨਹੀਂ? ਹਾਂ, ਗੱਲ ਜਦੋਂ ਆਲੋਚਕ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੇ ਕਿ ਤੁਸੀਂ ਕਾਂਗਰਸ ਚੋਂ ਅਕਾਲੀਆਂ ਚੋਂ ਇੰਪੋਰਟ ਨਾ ਕਰੋ ਬੰਦੇ, ਤੇ ਉਦੋਂ ਆਮ ਆਦਮੀ ਪਾਰਟੀ ਵਾਲੇ ਗਾਲਾਂ ਕੱਢਦੇ ਸੀਗੇ ਇਹ ਪੰਜਾਬ ਦੇ ਬੱਬਰ ਸ਼ੇਰ ਆ, ਜੇ ਇੱਕ ਥਾਂ ਤੇ ਇਕੱਠੇ ਹੁੰਦੇ ਆ ਤੇ ਤੁਹਾਡਾ ਢਿੱਡ ਦੁਖਦਾ। ਹੁਣ ਕਹਿੰਦੇ ਆ ਕਿ ਇਹ ਜਿਹੜੇ ਪਲਾਨ ਕੀਤੇ ਸੀ ਉਦੋਂ ਹਾਈ ਗੱਲਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਭਾਈ ਤੁਹਾਡੇ ਨਾਲ ਬੁਰੀ ਹੋਣੀ ਜੇ, ਤੂੰ ਬੁਰੀ ਹੋ ਰਹੀ ਆ, ਆਪੇ ਫਾਤੜੀਏ, ਤੈਨੂੰ ਕੌਣ ਛਡਾਵੇ। ਹੁਣ ਉਹ ਗੱਲ ਬਣੀ ਪਈ ਆ, ਇਹ ਪੰਗੇ ਇਹਨਾਂ ਨੇ ਆਪ ਲਏ ਆ, ਹੁਣ ਭੁਗਤਣੇ ਪੈਣੇ। ਬਾਕੀ ਜਿਹੜੀ ਗੱਲ ਤੁਸੀਂ ਕਹੀ ਆ ਉਹ ਨਬਜ਼ ਤੁਸੀਂ ਸਹੀ ਫੜੀ ਆ ਕਿ ਇਸ ਸਮੇਂ ਲੋਕ ਸਭਾ ਦੇ ਵਿੱਚ ਆਪਸ਼ਨ ਪੰਜਾਬੀਆਂ ਦੇ ਕੋਲ ਨਹੀਂ ਬਚਣਾ। ਤਾਂ ਸੁਖਪਾਲ ਖਹਿਰੇ ਦਾ ਧੜਾ ਇੱਕ ਤੇ ਉਹ ਹਾਲੇ ਦੁਵਿਧਾ ਦੇ ਵਿੱਚ ਨੇ, ਉਹਨਾਂ ਨੇ ਕਰਨਾ ਕੀ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਰਨਾ ਕੀ ਆ। ਔਰ ਦੂਜੀ ਚੀਜ਼ ਇਹ ਹੈ ਕਿ ਪੰਜਾਬੀਆਂ ਨੇ ਇਹੋ ਹੀ ਵੇਖਣਾ ਕਿ ਇੱਥੇ ਕੌਣ ਰਾਜ ਕਰਦਾ, ਇੱਥੇ ਕਿਹੜਾ ਰਾਜ ਕਰਦਾ, ਅਸੀਂ ਕਿਹਦੇ ਤੋਂ ਕੰਮ ਲੈਣਾ। ਤਾਂ ਪੰਜਾਬੀ ਵੋਟਰ ਦੀ ਇਹੋ ਹੀ ਤਬੀਅਤ ਰਹੀ ਆ ਹੁਣ ਤੱਕ ਕਿ ਉਹਨਾਂ ਨੇ ਇਹ ਦੇਖਣਾ ਕਿ ਸਾਨੂੰ ਇੱਥੇ ਮਕਬੂਲ ਕੌਣ ਆ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਕਾਂਗਰਸ ਵਾਧੇ 'ਚ ਰਹੂਗੀ, ਉਹ ਵਾਧੇ 'ਚ ਰਹੂਗੀ। ਹਾਂ, ਇਹ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹ ਵਾਕਿਆ ਜਿੱਦਾਂ ਤੁਸੀਂ ਦੱਸਿਆ ਉਸ ਮੁਤਾਬਕ ਹੀ ਹੋਈਆਂ। ਇਹਦੇ ਬਾਰੇ ਤੇ ਮੈਂ ਕੁਛ ਨਹੀਂ ਕਹਿ ਸਕਦਾ, ਪਰ ਚਰਚੇ ਇੱਥੇ ਵੀ ਚੱਲਦੇ ਆ। ਇਹ ਬੰਦੇ ਪਲਾਂਟ ਕੀਤੇ ਸੀ, ਬੰਦੇ ਪਲਾਂਟ ਕੀਤੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਹੁਣ ਸੁਖਪਾਲ ਖਹਿਰਾ ਵੀ ਇਸ ਤਰ੍ਹਾਂ ਦਾ ਹੋਏਗਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਬਹੁਤਾ, ਪਰ ਚਰਚੇ ਜਿਹੜੇ ਉਹ ਚੱਲਦੇ ਆ, ਕਈ ਕਿਸਮ ਦੇ ਚੱਲਦੇ ਆ। ਜੀ ਬਿਲਕੁਲ। ਨਾਲੇ ਜਦੋਂ ਮਿੰਟੂ ਜੀ ਸਿਆਸਤ ਦੇ ਵਿੱਚ ਜਿਹੜੀਆਂ ਚੀਜ਼ਾਂ ਘਟ ਜਾਂਦੀਆਂ ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਥਿਊਰੀਆਂ ਜਿਹੜੀਆਂ ਆ ਉਹ ਫਿਰ ਨਵਾਂ ਜਨਮ ਜਿਹੜੀਆਂ ਲੈਂਦੀਆਂ ਨੇ। ਬਿਲਕੁਲ ਪੈਮਾਨੇ ਬਦਲਦੇ ਜਾਂਦੇ ਆ ਜਿੱਦਾਂ ਚੀਜ਼ਾਂ ਵਾਪਰਦੀਆਂ। ਜੀ ਗੋਲਡੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਮਿੰਟੂ ਜੀ, ਇੱਕ ਤੇ ਜਾਣਕਾਰੀ ਦੇਣੀ ਹੈ ਕਿ ਸੁਖਪਾਲ ਖਹਿਰਾ ਦਾ ਜਦੋਂ ਨਾਂ ਲਿਆ ਜਾਂਦਾ, ਸਰਦਾਰ ਸੁਖਪਾਲ ਸਿੰਘ ਖਹਿਰਾ ਦਾ, ਉਹਨਾਂ ਨੂੰ ਕਾਂਗਰਸ ਹੀ ਕਿਹਾ ਜਾਂਦਾ। ਜਦੋਂ ਉਹਨਾਂ ਸ਼ੁਰੂਆਤ ਕੀਤੀ ਹੈ ਪਹਿਲੀ ਵਾਰੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤਕੜੀ ਦੇ ਚੋਣ ਨਿਸ਼ਾਨ ਦੇ ਬਦਲ ਬਣੇ ਸੀ। ਮੈਂ ਖੁਦ ਭਲਾਦ ਹਲਕੇ ਦਾ, ਤੇ ਇਹਨਾਂ ਨੇ ਬੀਬੀ ਜਗੀਰ ਕੌਰ ਇਹਨਾਂ ਦੀ ਸਪੋਰਟ ਕੀਤੀ, ਤੇ ਬਾਅਦ ਜਿਹਨਾਂ ਨੂੰ MLA ਦੀ ਉਹ ਟਿਕਟ ਨਹੀਂ ਮਿਲੀ ਤੇ ਉਹਦਾ ਰੌਲਾ ਪੈ ਗਿਆ। ਦੂਸਰਾ ਇਹ ਵੀ ਕਿ ਜਿੱਦਾਂ ਆਪਾਂ ਆਪਣੇ ਵੱਡੇ ਲੀਡਰ ਨੇ ਸਾਡੇ ਮੋਦੀ ਸਾਹਿਬ ਤੇ ਕੈਪਟਨ ਹੈ, ਇਹ ਜਿਹੜੇ ਆਪਣੇ ਰਾਜਨੀਤਿਕ ਚਿੰਤਕ ਨੇ, ਇਹਨਾਂ ਨੂੰ ਦਬਾਅ ਪਾ ਕੇ ਜਾਂ ਆਮ ਲੋਕਾਂ ਨੂੰ ਦਬਾਅ ਪਾ ਕੇ ਇਹ ਇਹਨਾਂ ਦੇ ਮੂੰਹ ਇਲੈਕਸ਼ਨਾਂ 'ਚ ਕਢਾਉਣਾ ਚਾਹੀਦਾ ਹੈ ਕਿ ਜੇ ਸਾਡਾ ਕੋਈ ਬੰਦਾ ਸ਼ਰਾਬ ਵੰਡਦਾ ਜਾਂ ਪੈਸਾ ਵੰਡਦਾ, ਵੋਟਾਂ ਲੈਂਦਾ, ਤੇ ਉਹ ਸਾਨੂੰ ਨਾ ਪਾਈਆਂ ਜਾਣ ਉਸ ਬੰਦੇ ਨੂੰ। ਇਹ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਰਦੇ ਜੋ ਕਿ ਰਾਜਨੀਤੀ ਦੀ ਗਿਰਾਵਟ ਹੈ। ਜੀ ਧੰਨਵਾਦ ਜੀ। ਮਿਹਰਬਾਨੀ ਵੀਰ ਜੀ। ਹਾਂ, ਦੇਖੋ ਆਪਦੇ ਪੈਰਾਂ ਤੇ ਕੁਹਾੜੀ ਥੋੜੀ ਮਾਰ ਸਕਦੇ ਆ। ਸ਼ਰਾਬ ਦੀ ਬੋਤਲ ਨਾਲ ਵੋਟ ਮਿਲ ਜਾਵੇ, ਹੋਰ ਕੀ ਚਾਹੀਦਾ ਨੇਤਾ ਨੂੰ? ਇਹਦੋਂ ਸਸਤਾ ਸੌਦਾ ਕੋਈ ਹੋਊਗਾ? ਸ਼ਰਾਬ ਦੀ ਬੋਤਲ ਇੱਥੇ ਜਦੋਂ ਇਲੈਕਸ਼ਨ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਹੋਮ ਡਿਲੀਵਰੀ ਕਰ ਦਿੰਦੇ ਆ, 30 ਰੁਪਈਆਂ 'ਚ ਪੈਂਦੀ ਆ, 30-40 'ਚ, ਤੇ ਵਿੱਚ ਕੀ ਕੁਛ ਪੈਂਦਾ ਉਹ ਤੇ ਹੁਣ ਉਹ ਪਾਉਣ ਵਾਲੇ ਜਾਣਦੇ ਜਾਂ ਪੀਣ ਵਾਲੇ ਜਾਣਦੇ ਆ। ਸੋ ਇਹਨਾਂ ਲਈ ਤੇ ਦੇਖੋ ਇਹ ਜਿਹੜੀ ਸਸਤੀ ਵੋਟ ਆ ਉਹ ਬਹੁਤ ਕਾਰਗਰ ਆ। ਇਹ ਤੇ ਲੋਕਾਂ ਨੂੰ ਜਾਗਣਾ ਚਾਹੀਦਾ ਕਿ ਉਹ
ਇਸ ਤਰ੍ਹਾਂ ਜੇ ਬੋਤਲਾਂ ਤੇ ਵੋਟ ਪਾਉਣਗੇ ਤਾਂ ਫਿਰ ਉਹਨਾਂ ਦੀ ਕਿਸਮਤ ਜਿਹੜੀ ਉਹ ਬੋਤਲ ਬੰਦ ਹੀ ਰਹੂਗੀ, ਖੁੱਲਣੀ ਨਹੀਂ ਹੈ ਕਦੇ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਵਾਕਿਆ ਇਹਨਾਂ ਦਾ ਪਿਛੋਕੜ ਤੇ ਅਕਾਲੀਆਂ ਦਾ ਹੀ ਆ। ਸੁਖਪਾਲ ਖਹਿਰਾ ਜੇ ਇਹਨਾਂ ਦੇ ਬਾਪ ਨੂੰ ਦੇਖੀਏ, ਸੁਖਜਿੰਦਰ ਸਿੰਘ ਰੰਧਾਵਾ ਸੀਗੇ ਜਿਹੜੇ, ਉਹ ਵੀ ਤੇ ਅਕਾਲੀ ਸੀਗੇ, ਅਕਾਲੀ ਮੰਤਰੀ ਮੰਡਲ ਚ ਵੀ ਰਹੇ ਆ। ਪਿਛੋਕੜ ਤੇ ਉਹਨਾਂ ਦਾ ਅਕਾਲੀਆਂ ਦਾ ਹੈ, ਪਰ ਅਕਾਲੀਆਂ ਤੋਂ ਬਾਅਦ ਕਾਂਗਰਸੀ ਹੋਏ, ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਹਾਲੇ ਪਤਾ ਨਹੀਂ ਕਿੱਥੇ। ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਜਗਮੀਤ ਬਰਾੜ ਤੇ ਸੁਖਪਾਲ ਖਹਿਰੇ ਦਾ ਮੁਕਾਬਲਾ ਜਿਹੜਾ ਪੂਰਾ ਫਸਮਾ, ਇਹਨਾਂ ਨੇ ਘਰ ਕੋਈ ਨਹੀਂ ਛੱਡਿਆ। ਸਹੀ ਗੱਲ ਆ, ਸਹੀ ਗੱਲ ਆ। ਉਹ ਤਾਂ ਵੈਸੇ ਹੋਰ ਵੀ ਕਈ ਜਿਹੜੇ ਸਿਆਸਤਦਾਨ ਜਿਹੜੇ ਇਸ ਕੈਟੇਗਰੀ ਦੇ ਵਿੱਚ ਜਿਹੜੇ ਉਹ ਆ ਸਕਦੇ ਨੇ, ਜਿਨ੍ਹਾਂ 'ਚ ਮਸ਼ਹੂਰ ਬੱਲੇਬਾਜ਼ ਛੋਟੇਪੁਰ ਵੀ ਸ਼ਾਮਿਲ ਨੇ, ਰਾਮੂ ਵਾਲੀਆ ਵੀ ਹੈਗਾ ਵੈਸੇ। ਜੀ ਜੀ ਜੀ, ਉਹ ਮੈਂ ਭਗਵੰਤ ਮਾਨ ਉਹਨਾਂ ਨੇ ਵੀ ਕਈ ਪਾਰਟੀਆਂ ਦੇ ਜਿਹੜੇ ਦਰਸ਼ਨ ਕੀਤੇ ਹੋਏ ਨੇ, ਐਸੀ ਕੋਈ ਗੱਲ ਨਹੀਂ ਆ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਸਮਾਪਤ ਹੈ। ਇਹ ਦੇਖੋ, ਸਿਆਸਤ ਹੈ ਹੀ ਅਜਿਹੀ ਚੀਜ਼ ਜਿੱਥੇ ਜਿੰਨਾ ਸੂਤ ਲੱਗਦਾ ਬੰਦਾ ਉਸ ਪਾਰਟੀ ਵੱਲ ਦੇ ਨਾਲ ਚੁੱਪ-ਚਾਪ ਜਾ ਕੇ ਮਿਲ ਜਾਂਦਾ ਹੈ। ਜੀ, ਪਾਰਟੀਆਂ ਦਾ ਕੀ ਆ, ਉਸ ਦਿਨ ਆਪਾਂ ਗੱਲ ਕਰਦੇ ਤਾਂ ਹੈਗੇ ਸੀਗੇ ਕਿ ਇੱਕ ਸੱਜਣ ਏਦਾਂ ਦਾ ਵੀ ਇੰਡੀਅਨ ਪੋਲੀਟੀਕਲ ਹਿਸਟਰੀ ਚ ਹੋਇਆ ਕਿ ਜਿਹਨੇ ਇੱਕ ਦਿਨ ਦੇ ਵਿੱਚ 3 ਛੜੱਪੇ ਮਾਰੇ। ਮਤਲਬ ਪਹਿਲਾਂ ਪਾਰਟੀ ਛੱਡ ਕੇ ਉੱਧਰ ਗਿਆ, ਫਿਰ ਉਧਰੋਂ ਇੱਧਰ ਆਇਆ ਤੇ ਉਧਰੋਂ ਫਿਰ ਉੱਧਰ ਆ, 3 ਛੜੱਪੇ। ਭਾਰਤੀ ਰਾਜਨੀਤੀ ਚ ਚੱਲਦਾ ਹੈ, ਕਿਵੇਂ ਕਿੱਥੇ ਛੜੱਪਾ ਮਾਰ ਜਾਣਾ। ਇੱਥੇ ਏਦਾਂ ਦੇ ਲੋਕ ਵੀ ਸੀਗੇ ਜਿਨ੍ਹਾਂ ਨੂੰ ਪੁੱਛਿਆ ਗਿਆ, ਕਹਿੰਦੇ ਤੁਹਾਡੇ ਬਾਰੇ ਨਾ ਕਿਹਾ ਜਾ ਰਿਹਾ ਕਿ ਤੁਸੀਂ ਕਾਂਗਰਸ ਛੱਡ ਦੇਣੀ ਆ, ਤੁਹਾਡੀ ਸੈਟਿੰਗ ਹੋ ਗਈ ਆ। ਉਹ ਕਹਿੰਦਾ ਕਾਂਗਰਸ ਮੇਰੇ DNA ਦੇ ਵਿੱਚ ਆ, ਕਾਂਗਰਸ ਮੇਰੇ DNA ਦੇ ਵਿੱਚ ਆ। ਤੇ ਉਹੀ ਸੱਜਣ 12 ਵਜੇ ਭਾਰਤੀ ਜਨਤਾ ਪਾਰਟੀ ਦੇ ਸਟੇਜ ਤੇ ਬੈਠਾ ਸੀਗਾ ਤੇ ਪੱਤਰਕਾਰ ਨੇ ਫੇਰ ਘੇਰ ਲਿਆ ਕਿ ਹੁਣ ਭਾਈ ਤੂੰ ਤੇ ਕਹਿੰਦਾ ਹੈਗਾ ਸਵੇਰੇ ਤੇ ਮੇਰੇ ਤਾਂ DNA ਚ ਕਾਂਗਰਸ। ਕਹਿੰਦਾ ਕੀ ਆ DNA, ਲੋਕਾਂ ਦਾ ਨਹੀਂ ਬਦਲਦਾ ਹੋਊਗਾ, ਮੇਰਾ ਬਦਲ ਗਿਆ DNA। ਕਹਿੰਦਾ ਬਸ਼ਰਮੀ ਦੀ ਹੱਦ ਹੁੰਦੀ ਆ, ਪਰ ਇਹਨਾਂ ਦੀ ਕੋਈ ਹੱਦ ਨਹੀਂ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜਿਹੜੀ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਆਨੰਦਮਈ, ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ, 14,000 ਸਕੁਅਰ ਫੁੱਟ ਦਾ ਸਜਿਆ ਹਾਲ, ਆਡੀਓ ਵੀਡੀਓ DJ ਸਿਸਟਮ ਨਾਲ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਲਈ ਪਾਰਟੀ ਕਰਨ ਦੇ ਲਈ